ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਿਆਂ ਤੇ ਤੁਸੀਂ ਬਹੁਤ ਜ਼ੋਰ ਲਾਇਆ, ਫਤਿਹ ਜ਼ਰਾ ਜ਼ੋਰਦਾਰ ਹੋਣੀ ਚਾਹੀਦੀ ਹੈ। ਸੋ ਇੱਕ ਵਾਰੀ ਫੇਰ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਮੈਂ ਥੋੜ੍ਹਾ ਜਿਹਾ ਇਤਿਹਾਸ ਨੂੰ ਪੜ੍ਹਿਆ। ਮੈਂ ਕਿਉਂਕਿ ਇਤਿਹਾਸਕਾਰ ਤਾਂ ਨਹੀਂ ਆਪਣੇ ਆਪ ਨੂੰ ਕਹਿੰਦਾ, ਮੈਂ ਤਾਂ ਆਪਣੇ ਆਪ ਨੂੰ ਇਤਿਹਾਸ ਦਾ ਇੱਕ ਅਦਨਾ ਜਿਹਾ ਤਾਲਬ ਇਲਮ ਸਮਝਦਾ। ਇਸ ਵਾਸਤੇ ਮੇਰੇ ਕੋਲ ਨਾ ਤਾਂ ਕੋਈ ਲੰਮੀਆਂ ਕਹਾਣੀਆਂ ਤੁਹਾਨੂੰ ਸੁਣਾਉਣ ਵਾਸਤੇ, ਨਾ ਹੀ ਕੋਈ ਇਸ ਤਰ੍ਹਾਂ ਦੀ ਹਿਸਟਰੀ ਜਿਹਦਾ ਕੋਈ ਰੈਫਰੈਂਸ ਨਾ ਮਿਲਦਾ ਹੋਵੇ, ਕਿਉਂਕਿ ਸਭ ਤੋਂ ਵੱਡਾ ਸਿੱਖਾਂ ਅਤੇ ਸਿੱਖਾਂ ਦੇ ਇਤਿਹਾਸ ਨਾਲ ਮਸਲਾ ਇਹ ਹੈ ਕਿ ਅੱਜ ਤੱਕ ਸਿੱਖਾਂ ਨੂੰ ਉਹਨਾਂ ਦਾ ਇਤਿਹਾਸ ਜਿਹੜਾ ਉਹਦਾ ਸਹੀ ਕੌਨਟੈਕਸਟ ਹੈ ਉਹ 'ਚ ਦੱਸਿਆ ਨਹੀਂ ਗਿਆ। ਗੁਰੂ ਸਾਹਿਬਾਨ ਦੇ ਪੀਰੀਅਡ ਤੋਂ ਲੈ ਕੇ ਅੱਜ ਤੱਕ, ਕਿਉਂਕਿ ਗੁਰੂ ਸਾਹਿਬ ਸਾਰੀ ਜ਼ਿੰਦਗੀ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹੇ। 10 ਦੇ 10 ਗੁਰਾਂ ਦੀ ਇੱਕੋ ਹੀ ਕਹਾਣੀ ਹੈ। ਇਤਿਹਾਸ ਲਿਖਣ ਵਾਲਿਆਂ ਨੇ ਸਿੱਖਾਂ ਦੇ ਇਤਿਹਾਸ ਨੂੰ ਕੁਛ ਤਾਂ ਕੁਛ ਬਣਾ ਦਿੱਤਾ, ਤੇ ਬਾਕੀ ਕਸਰ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਪੂਰੀ ਕਰ ਦਿੱਤੀ। ਔਰ ਸਾਡੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਜਦ ਇਤਿਹਾਸ ਦੀਆਂ ਕਹਾਣੀਆਂ ਦੱਸਦੇ ਨੇ, ਇਹ ਨਹੀਂ ਦੱਸਦੇ ਵੀ ਉਹ ਇਤਿਹਾਸ ਆਇਆ ਕਿੱਥੋਂ। ਪਰ ਮੇਰੀ ਅੱਜ ਕੋਸ਼ਿਸ਼ ਹੋਵੇਗੀ ਕਿ ਥੋੜ੍ਹਾ ਜਿਹਾ ਇਤਿਹਾਸ 'ਚ ਜਾ ਕੇ ਇੱਕ ਤਾਂ ਗੁਰੂ ਸਾਹਿਬ ਦਾ ਸਮਾਂ, ਫਿਰ ਸਿੱਖ ਰਾਜ ਕੀ ਸੀ, ਉਹਦਾ ਮਾਡਲ ਕੀ ਸੀ, ਔਰ ਤੀਸਰਾ ਕਿ ਅੱਜ ਸਾਨੂੰ ਸਿੱਖ ਰਾਜ ਦੀ ਲੋੜ ਕਿਉਂ ਹੈ। ਚੌਥਾ ਕਿ ਜਿਹੜੀ ਸਿੱਖ ਰਾਜ ਦੇ ਬਾਰੇ ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਕੀਤੀ ਜਾਂਦੀ ਹੈ, ਉਹ ਅੱਜ ਕੁਝ ਸਵਾਲਾਂ ਦੇ ਜਵਾਬ ਅੱਜ ਖੋਜਣ ਦੀ ਕੋਸ਼ਿਸ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਬਹੁਤ ਬਹੁਤ ਵਧਾਈ। ਮੈਂ ਸਮਝਦਾ ਕਿ ਗੁਰੂ ਨਾਨਕ ਜਿਸ ਸਮੇਂ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਉਸ ਵਕਤ ਉਹ ਮੁਆਸ਼ਰਾ, ਉਹ ਸੁਸਾਇਟੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਉਹ ਹਨੇਰੇ 'ਚ ਡੁੱਬਿਆ ਹੋਇਆ ਸੀ। ਗੁਰੂ ਸਾਹਿਬ ਨੂੰ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਟ੍ਰਿਬਿਊਟ ਦਿੱਤੇ ਨੇ, ਪਰ ਮੈਂ ਸਮਝਦਾ ਕਿ ਜਿਹੜਾ ਬਾਬਾ ਜੀ ਦੇ ਬਾਰੇ ਇਕਬਾਲ ਲਿਖ ਗਿਆ, ਉੱਦਾਂ ਦਾ ਕਿਸੇ ਨੇ ਨਹੀਂ ਲਿਖਿਆ। ਉਹਨੇ ਇੱਕੋ ਹੀ ਨਜ਼ਮ ਲਿਖੀ ਨਾਨਕ ਦੇ ਨਾਂ ਨਾਲ ਆਪਣੀ ਕਿਤਾਬ ਬਾਂਗੇ ਦਰਾ 'ਚ, ਪਰ ਉਹ 'ਚੋਂ ਪੂਰੀ ਦੀ ਪੂਰੀ ਕਹਾਣੀ ਬਿਆਨ ਕਰ ਗਿਆ। ਉਹ ਹੈ ਤਾਂ ਉਰਦੂ 'ਚ, ਮੈਂ ਪੜ੍ਹ ਦੇਣਾ, ਕੁਛ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗਾ। ਇਕਬਾਲ ਬਹੁਤ ਸੋਹਣਾ ਕਹਿ ਗਿਆ, ਕਹਿੰਦਾ ਕਿ ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਪਹਿਚਾਨੀ ਨਾ ਆਪਣੇ ਗੋਹਰੇ ਯਕਦਾਨਾ ਕੀ। ਯਾਨੀ ਇਕਬਾਲ ਕਹਿ ਰਿਹਾ, ਮਹਾਤਮਾ ਬੁੱਧ ਤੇ ਗੱਲ ਲਿਜਾ ਰਿਹਾ ਵੀ ਇਸ ਕੌਮ 'ਚ ਜਿਹੜੀ ਹਿੰਦੁਸਤਾਨ ਜਿਹੜੇ ਲੋਕ ਵਸਦੇ ਆ, ਇੱਥੇ ਇੱਕ ਗੌਤਮ ਪੈਦਾ ਹੋਇਆ ਸੀ, ਪਰ ਇਸ ਕੌਮ ਨੇ ਆਪਣੇ ਉਸ ਹੀਰੇ ਦੀ ਕੋਈ ਕਦਰ ਨਹੀਂ ਕੀਤੀ। आश्कार उसने किया जो जिंदगी का राज था, हिंद को लेकिन ख्याली फलसफे पर नाज था। ਉਹ ਕਹਿੰਦਾ ਵੀ ਉਹਨੇ ਹਿੰਦੁਸਤਾਨ ਨੂੰ ਦੱਸਿਆ ਜੋ ਸੱਚ ਸੀ, ਪਰ ਜਿਹੜੇ ਧਰਮ ਵਾਲੇ ਸਿਰਫ ਆਪਣੀ ਕਿੱਸੇ ਕਹਾਣੀਆਂ, ਆਪਣੀ ਮਾਈਥੋਲੋਜੀ ਤੇ ਯਕੀਨ ਰੱਖਦੇ ਸੀ, ਉਹਨਾਂ ਨੂੰ ਉਹਦੀ ਕੋਈ ਸਮਝ ਨਹੀਂ ਆਈ। ਸ਼ਮਾ ਹਕ ਸੇ ਜੋ ਮੁਨੱਵਰ ਹੋ ये महफिल न थी, बारिश रहमत हुई ਲੇਕਿਨ ਜ਼ਮੀਨ ਕਾਬਲ ਨਾ ਥੀ। ਇਕਬਾਲ ਕਹਿੰਦਾ ਬਈ ਰੱਬ ਨੇ ਇੱਥੇ ਹੱਕ ਦੀ ਸ਼ਮਾ ਰੋਸ਼ਨ ਕੀਤੀ, ਪਰ ਉਹ ਜਿਸ ਮਹਿਫਿਲ 'ਚ ਰੋਸ਼ਨ ਹੋਈ, ਉਹ ਇਸ ਮਹਿਫਿਲ ਇਸ ਕਾਬਲ ਨਹੀਂ ਸੀ ਕਿ ਉੱਥੇ ਇਸ ਤਰ੍ਹਾਂ ਦੀ ਜੋਤ ਜਗਦੀ। ਕਹਿੰਦਾ ਰੱਬ ਨੇ ਬਾਰਿਸ਼ ਕੀਤੀ, ਪਰ ਜ਼ਮੀਨ ਇਸ ਕਾਬਲ ਨਹੀਂ ਸੀ ਕਿ ਉਸ ਜ਼ਮੀਨ ਤੇ ਇਸ ਤਰ੍ਹਾਂ ਦੀ ਬਾਰਿਸ਼ ਹੁੰਦੀ। ਅੱਗੇ ਜਾ ਕੇ ਜੋ ਉਹਨੇ ਕਿਹਾ ਗੁਰੂ ਸਾਹਿਬ ਦੇ ਬਾਰੇ, ਉਹ 'ਚ ਸਾਰੀ ਦੀ ਸਾਰੀ ਸਿੱਖੀ ਧਰਮ ਦੀ ਫਿਲਾਸਫੀ ਹੈ। इकबाल लिखदा, बुत गदा फिर मुद्दत के बाद मगर रोशन हुआ, नूरे इब्राहिम से घर आज़र का रोशन हुआ। इकबाल कहंदा कि जिहड़ा बुत गदा वा या मंदिर है जिथे बुतां दी पूजा की जाती है, उत्थे बड़े समय बाद चानण आया। ते मिसाल देंदा वा गुरु साहब नूं किहदे नाल कंपेयर कर रहा इकबाल, इब्राहिम नाल, जिहड़ा पैगंबर आ ईसाइयां दा, ਮੁਸਲਮਾਨਾਂ ਦਾ, ਯਹੂਦੀਆਂ ਦਾ। ਕਿਉਂਕਿ ਜਿਹੜਾ ਅਸੀਂ ਕਹਿੰਦੇ ਹਾਂ ਨਾ ਇਬਰਾਹਿਮਿਕ ਫੇਥਸ,
ਜਿਹ 'ਚ ਈਸਾਈਅਤ ਵੀ ਆਉਂਦੀ ਆ, ਜੇ ਜੁਡਾਇਜ਼ਮ ਵੀ ਆਉਂਦਾ, ਇਸਲਾਮ ਵੀ ਆਉਂਦਾ। ਇਹਨਾਂ ਸਾਰਿਆਂ ਦਾ ਜਿਹੜਾ ਪਿਤਾ ਹੈ ਇਹਨਾਂ ਧਰਮਾਂ ਦਾ ਉਹ ਪ੍ਰੋਫਿਟ ਇਬਰਾਹਿਮ ਹੈ। ਸੋ ਗੁਰੂ ਸਾਹਿਬ ਨੂੰ ਪ੍ਰੋਫਿਟ ਇਬਰਾਹੀਮ ਨਾਲ ਕੰਪੇਅਰ ਕਰ ਰਿਹਾ। ਕਹਿੰਦਾ ਕਿ ਜਿਸ ਤਰ੍ਹਾਂ ਆਜ਼ਰ ਉਹਨਾਂ ਦੇ ਪਿਤਾ ਦਾ ਨਾਂ ਸੀ, ਉਹ ਅਜਿਹੇ ਘਰ 'ਚ ਪੈਦਾ ਹੋਏ ਜਿੱਥੇ ਬੁੱਤ ਪੂਜਾ ਹੁੰਦੀ ਸੀ। ਸੋ ਪਹਿਲੇ ਪਾਤਸ਼ਾਹ ਨੂੰ ਪ੍ਰੋਫਿਟ ਇਬਰਾਹਿਮ ਨਾਲ ਕੰਪੇਅਰ ਕਰਕੇ ਇਕਬਾਲ ਕਹਿੰਦਾ ਕਿ ਜਿਸ ਤਰ੍ਹਾਂ ਆਜ਼ਰ ਦੇ ਘਰ ਜਿਹੜਾ ਬੁੱਤ ਪੂਜਦਾ ਸੀ ਇੱਕ ਇਬਰਾਹੀਮ ਪੈਦਾ ਹੋਇਆ ਸੀ, ਉਸ ਤਰ੍ਹਾਂ ਹੀ ਹਿੰਦੁਸਤਾਨ ਦੀ ਧਰਤੀ ਦੇ ਇੱਕ ਹਿੰਦੂ ਪਰਿਵਾਰ ਦੇ ਵਿੱਚ ਗੁਰੂ ਨਾਨਕ ਪੈਦਾ ਹੋਏ। ਅੱਗੋਂ ਕਹਿੰਦਾ ਕਿ ਫਿਰ ਉੱਠੀ आखिर सदा तौहीद की पंजाब से, हिंद को एक मर्द कामिल ने जगाया ख्वाब से। ਇਹ ਕਹਿੰਦਾ ਕਿ ਇੱਕ ਵਾਰੀ ਫੇਰ ਤੂੰ ਇੱਕ ਓਂਕਾਰ ਦੀ ਜਿਹੜੀ ਸਦਾ ਹੈ ਉਹ ਪੰਜਾਬ ਤੋਂ ਉੱਠੀ ਤੇ ਇੱਕ ਮਰਦ ਕਾਮਲ ਉਹਨੂੰ ਕਹਿੰਦੇ ਨੇ ਜਿਹੜਾ ਅਜਿਹਾ ਮਰਦ ਹੋਵੇ ਜਿਹੜਾ ਜਿਹਦੇ ਕਿਰਦਾਰ ਤੇ ਜਿਹਦੀ ਗੱਲ ਤੇ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਕਹਿੰਦਾ ਕਿ ਫਿਰ ਇੱਥੇ ਪੰਜਾਬ ਦੀ ਧਰਤੀ ਦੇ ਵਿੱਚ ਇੱਕ ਅਜਿਹਾ ਬੰਦਾ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਬਾਰੇ ਲਿਖਦਾ ਪੈਦਾ ਹੋਇਆ ਜਿਹਨੇ ਲੋਕਾਂ ਨੂੰ ख्वाब ਤੋਂ ਜਗਾਇਆ। ਉਹ ख्वाब ਕੀ ਸੀ, ਉਹ ਭੁਲੇਖੇ ਕੀ ਸਨ? ਅਗਰ ਤੁਸੀਂ ਗੁਰੂ ਸਾਹਿਬ ਦੇ ਸਮੇਂ ਨੂੰ ਦੇਖੋ ਤੇ ਉਸ ਵਕਤ ਦਾ ਸਮਾਜ ਬ੍ਰਾਹਮਣਵਾਦ ਦਾ ਸ਼ਿਕਾਰ, ਜ਼ਾਤ ਪਾਤ ਛੂਤ ਛਾਤ ਵੰਡਿਆ ਹੋਇਆ, ਤੇ ਦੂਸਰੇ ਪਾਸੇ ਮੁਸਲਮਾਨਾਂ ਦਾ ਸਮਾਜ ਕਲਾਸ ਦੇ ਵਿੱਚ ਵੰਡਿਆ ਹੋਇਆ ਸੀ। ਸੋ ਗੁਰੂ ਸਾਹਿਬ ਨੇ ਜਿਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਐਡੀ ਤਗੜੀ ਗੱਲ ਐਡੀ ਜੁਰਤ ਦੇ ਨਾਲ ਕੋਈ ਨਹੀਂ ਕਹਿ ਸਕਿਆ। ਬਾਬਰ ਨੂੰ ਜਾਬਰ ਸਿਰਫ ਗੁਰੂ ਨਾਨਕ ਹੀ ਕਹਿ ਸਕਦੇ ਸੀ, ਹੋਰ ਕਿਸੇ ਜੁਰਤ ਨਹੀਂ ਸੀ ਕਿ ਉਹ ਬਾਦਸ਼ਾਹ ਜਿਹਨੇ ਪੂਰੇ ਪੰਜਾਬ ਨੂੰ ਲਤਾੜਦਿਆਂ ਹੋਇਆਂ ਜਾ ਕੇ ਦਿੱਲੀ ਦੇ ਰਾਜ ਤੇ ਕਬਜ਼ਾ ਕਰ ਲਿਆ ਉਹਨੂੰ ਜਾਬਰ ਕਹਿ ਸਕੇ। ਪਰ ਹੁਣ ਮੁਸੀਬਤ ਇਹ ਹੈ ਕਿ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਸਿੱਖਾਂ ਦਾ ਇਤਿਹਾਸ ਲਿਖਿਆ ਉਹਨਾਂ ਨੇ ਕੁਝ ਇਸ ਤਰ੍ਹਾਂ ਨਾਲ ਲਿਖ ਦਿੱਤਾ ਕਿ ਇਹਨਾਂ ਦੋਵਾਂ ਧਰਮਾਂ ਦੀ, ਸਿੱਖ ਧਰਮ ਤੇ ਇਸਲਾਮ ਦੀ ਜਿਹੜੀ ਨੇੜਤਾ ਸੀ ਉਹਨੂੰ ਦੁਸ਼ਮਣੀ ਦੇ ਤੌਰ 'ਤੇ ਦਿਖਾਇਆ। ਮੁਗਲ ਰਾਜਿਆਂ ਦੇ ਕਰਤੂਤਾਂ ਨੂੰ ਮੁਸਲਮਾਨ ਤੇ ਸਿੱਖ ਕੌਮ ਦੀ ਦੁਸ਼ਮਣੀ ਦੇ ਤੌਰ 'ਤੇ ਵਿਖਾਇਆ। ਪਰ ਮੈਂ ਥੋੜ੍ਹਾ ਖੋਜ ਕੇ ਦੇਖਿਆ, ਇੰਨੀ ਨੇੜਤਾ ਇਹਨਾਂ ਦੋਵਾਂ ਧਰਮਾਂ 'ਚ ਹੈ, ਮੈਂ ਸਮਝਦਾ ਕਿ ਐਡੀ ਨੇੜਤਾ ਕਿਸੇ ਹੋਰ 'ਚ ਨਹੀਂ। ਪਿਛਲੇ ਦਿਨਾਂ ਜਦ ਯੂਨਾਈਟਿਡ ਨੇਸ਼ਨਸ ਦੇ ਵਿੱਚ ਅਸੀਂ ਫੇਥ ਫॉर ਰਾਈਟ ਡੈਕਲੇਰੇਸ਼ਨ ਬਣਾ ਰਹੇ ਸੀ ਤੇ ਮੈਂ ਉਸ ਕਮੇਟੀ, ਡਰਾਫਟ ਕਮੇਟੀ ਨੂੰ ਚੇਅਰ ਕਰਦਾ ਸੀ। ਉਹਨਾਂ ਨੇ ਜਦ ਡੈਕਲੇਰੇਸ਼ਨ ਬਣਾਇਆ ਤਾਂ ਉਹਦੇ ਵਿੱਚ ਉਹਨਾਂ ਨੇ ਕ੍ਰਿਸਚੈਨਿਟੀ ਦੀਆਂ ਕੋਟਸ ਲਈਆਂ, ਇਸਲਾਮ ਦੀਆਂ ਲਈਆਂ, ਜੁਡਾਇਜ਼ਮ ਦੀਆਂ ਲਈਆਂ। ਮੈਂ ਉਸ ਡਰਾਫਟ ਤੇ ਸਾਈਨ ਨਹੀਂ ਕੀਤੇ। ਇੱਥੇ ਡਾਕਟਰ ਪ੍ਰੀਤਪਾਲ ਬੈਠੇ, ਡਾਕਟਰ ਅਮਰਜੀਤ ਸਿੰਘ ਬੈਠੇ। ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਸਾਈਨ ਕਰਨ ਨੂੰ ਤਿਆਰ ਨਹੀਂ। ਉਹਨਾਂ ਕਿਹਾ ਕਿਉਂ? ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪਾਇਆ। ਸਿੱਖੀ ਦੁਨੀਆ ਦਾ 5ਵਾਂ ਧਰਮ ਹੈ ਔਰ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨਹੀਂ, ਜਗਤ ਗੁਰੂ ਨੇ। ਸੋ ਗੁਰੂ ਮਹਾਰਾਜ ਨੇ ਰਹਿਮਤ ਕੀਤੀ। ਅਸਾਂ ਆਪਣੇ ਇਹਨਾਂ ਦੋਸਤਾਂ ਨਾਲ ਮਸ਼ਵਰਾ ਕਰਕੇ ਗੁਰੂ ਸਾਹਿਬ ਦੀਆਂ 3 ਤੁਕਾਂ, ਪਹਿਲਾ UN ਦਾ ਡੈਕਲੇਰੇਸ਼ਨ ਹੈ, ਪਹਿਲਾ ਡਾਕੂਮੈਂਟ ਹੈ ਜਿਸ 'ਚ ਬਾਕੀ ਮਜ਼ਹਬ ਦੀ ਜਿੱਥੇ ਗੱਲ ਆਈ ਉਹਨਾਂ ਮਜ਼ਹਬਾਂ ਦੇ ਟੈਕਸਟ ਲੈ ਗਏ ਥੇ, ਅੱਜ ਗੁਰੂ ਗ੍ਰੰਥ ਸਾਹਿਬ ਵੀ ਬਿਰਾਜਮਾਨ ਨੇ। ਔਰ ਸਿਰਫ ਇੰਨਾ ਹੀ ਨਹੀਂ ਕੀਤਾ, ਮੈਂ ਹੋਰ ਕੋਸ਼ਿਸ਼ ਕੀਤੀ ਕਿ ਉਹਨਾਂ ਤੁਕਾਂ ਨੂੰ ਅਰਬੀ, ਫਰੈਂਚ, ਅੰਗਰੇਜ਼ੀ ਟਰਾਂਸਲੇਟ ਕਰਾਇਆ ਤਾਂ ਕਿ ਜਿੱਥੇ ਜਿੱਥੇ ਉਹ ਡੈਕਲੇਰੇਸ਼ਨ ਜਾਏ, ਜਿਹੜੀ ਮੈਂਬਰ ਸਟੇਟਸ ਜਾਏ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਔਰ ਲੋਕਾਂ ਨੂੰ ਪਤਾ ਚਲੇ ਕਿ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਕੀ ਹੈ। ਮੈਂ ਗੱਲ ਨੇੜਤਾ ਦੀ ਕਰ ਰਿਹਾ ਸੀ। ਅਸੀਂ ਮੁਸਲਮਾਨ ਦਿਨ 'ਚ 5 ਵਾਰੀ ਨਮਾਜ਼ ਪੜ੍ਹਦੇ ਹਾਂ। ਹੁਣ ਨਮਾਜ਼ ਪੜ੍ਹਦੇ ਹਾਂ, ਅਸੀਂ ਪੜ੍ਹਦੇ ਜੋ ਕੁਛ ਅਰਬੀ 'ਚ ਹਾਂ, ਅਗਰ ਮੈਂ ਉਹਨੂੰ ਗੁਰੂ ਗ੍ਰੰਥ ਸਾਹਿਬ 'ਚ ਲੱਭਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਬੜੇ ਆਸਾਨੀ ਨਾਲ ਮਿਲ ਗਿਆ। ਪਰ ਅਸਾਂ ਕਦੇ ਉਹਨੂੰ ਇਕੱਠਾ ਕਰਕੇ ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਨਹੀਂ ਕੀਤੀ। ਮਸਲਨ ਅਸੀਂ ਕੀ ਕਹਿੰਦੇ ਹਾਂ, ਨਮਾਜ਼ ਸਾਡੀ ਸ਼ੁਰੂ ਹੁੰਦੀ ਹੈ ਕੁਲ ਹੂ ਵੱਲਾਹੂ ਆਹਦ, ਕਵੋ ਰੱਬ ਇੱਕ ਹੈ। ਹੁਣ ਪਹਿਲੇ ਪਾਤਸ਼ਾਹ ਰਾਗ ਆਸਾ ਮਹੱਲਾ ਪਹਿਲਾ ਸਫਾ 350 ਤੇ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਇਸ ਤਰ੍ਹਾਂ ਅਸੀਂ ਨਮਾਜ਼ 'ਚ ਅੱਗੇ ਜਾ ਕੇ 5 ਵਾਰੀ ਇਹ ਕਹਿੰਦੇ ਹਾਂ ਅੱਲਾਹੁ ਸਮਦ। ਰਾਗ ਬਸੰਤ ਮਹੱਲਾ ਪਹਿਲਾ ਸਫਾ 1190 ਗੁਰੂ ਸਾਹਿਬ ਫਰਮਾਉਂਦੇ ਨੇ ਬੇਮੁਹਤਾਜ ਬੇਅੰਤ ਪਾਰਾ ਸਤ ਤਜੇ ਕਰਨੇ ਹਾਰਾ। ਫਿਰ ਅਸੀਂ ਅਰਬੀ 'ਚ ਪੜ੍ਹਨੇ ਹਾਂ
ਲਮ ਯਲਿਦ व ਲਮ ਯੁਲਦ। ਵੀ ਪਰਮਾਤਮਾ ਏਕ ਓਂਕਾਰ ਅਜਿਹਾ ਹੈ ਵੀ ਜਿਹਨੂੰ ਨਾ ਕਿਸੇ ਨੇ ਜਨਮਿਆ ਨਾ ਉਹਨੇ ਕਿਸੇ ਨੂੰ ਜਨਮ ਦਿੱਤਾ। ਮੈਂ ਰਾਗ ਸੂਰਠ ਮਹੱਲਾ ਪਹਿਲਾ ਸਫਾ 597 ਤੇ ਪੜ੍ਹਿਆ, ਨਾ ਤਸ ਮਾਤ ਪਿਤਾ ਸਤਬੰਧਬ ਨਾ ਤਸ ਕਾਮ ਨਾ ਨਾਰੀ। ਇਸੇ ਤਰ੍ਹਾਂ ਅਸੀਂ ਮੁਸਲਮਾਨ ਆਮ ਤੌਰ 'ਤੇ ਇੱਕ ਨਾਅਰਾ ਲਾਉਂਦੇ ਹਾਂ, ਅੱਲਾਹੁ ਅਕਬਰ, ਤੇ ਗੁਰੂ ਗ੍ਰੰਥ ਸਾਹਿਬ ਸਫਾ 350 'ਚ ਉਹੀ ਮੈਸੇਜ ਹੈ, ਸਭ ਤੇਰੀ ਵਡਿਆਈ। ਸੋ ਜਦ ਮੈਂ ਇਸ ਨੇੜਤਾ ਨੂੰ ਦੇਖਣਾ ਤਾਂ ਫਿਰ ਮੈਨੂੰ ਸਮਝ ਆਉਂਦੀ ਹੈ ਕਿ ਇਹਨਾਂ ਕੌਮਾਂ ਦੇ ਵਿੱਚ ਜਿਨ੍ਹਾਂ ਨੇ ਵੰਡੀਆਂ ਪਾਈਆਂ ਉਹ ਇਹ ਭੁੱਲ ਗਏ ਕਿ ਬਹੁਤ ਸਮੇਂ ਤੱਕ ਪੰਜਾਬ 'ਚ ਵਸਣ ਵਾਲੇ ਮੁਸਲਮਾਨ ਵੀ ਇਹ ਕਹਿੰਦੇ ਸੀ, ਬਾਬਾ ਨਾਨਕ ਸ਼ਾਹ ਫਕੀਰ, ਸਿੱਖਾਂ ਦਾ ਗੁਰੂ ਮੁਸਲਮਾਨਾਂ ਦਾ ਪੀਰ। ਸੋ ਮੈਂ ਅੱਜ ਵੀ ਉਸੇ ਫਲਸਫੇ 'ਤੇ ਖਲੋਤਾ ਹਾਂ ਕਿ ਬਾਬਾ ਨਾਨਕ ਬੇਸ਼ੱਕ ਸਿੱਖਾਂ ਦੇ ਗੁਰੂ ਹਨ ਪਰ ਸਾਡੇ ਵੀ ਪੀਰ ਹਨ। ਇੱਕ ਗੱਲ ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਮੁਗਲਾਂ ਦੇ ਰਾਜ ਦੀ ਗੱਲ ਕਰਦੇ ਨੇ ਤੇ ਉਹਨੂੰ ਇਸਲਾਮ ਤੇ ਸਿੱਖੀ ਦੀ ਲੜਾਈ ਬਣਾ ਦਿੰਦੇ ਨੇ, ਉਹਨਾਂ ਨੂੰ ਭਾਈ ਮਰਦਾਨਾ ਭੁੱਲ ਜਾਂਦਾ ਹੈ, ਉਹਨਾਂ ਨੂੰ ਤੀਸਰੇ ਪਾਤਸ਼ਾਹ ਦੇ ਮੁਸਲਮਾਨ ਮੰਜੀਦਾਰ ਭੁੱਲ ਜਾਂਦੇ ਨੇ, ਉਹਨਾਂ ਨੂੰ ਸਾਈਂ ਮੀਆਂ ਮੀਰ ਭੁੱਲ ਜਾਂਦੇ ਨੇ, ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਕਿਹਨੇ ਰੱਖਿਆ ਸੀ, ਉਹਨਾਂ ਨੂੰ ਨਬੀ ਖਾਨ ਗਨੀ ਖਾਨ ਭੁੱਲ ਜਾਂਦੇ ਨੇ, ਉਹਨਾਂ ਨੂੰ ਕੋਟਲਾ ਨਿਹੰਗ ਖਾਂ ਦੇ ਮੁਸਲਮਾਨ ਭੁੱਲ ਜਾਂਦੇ ਨੇ, ਉਹਨਾਂ ਨੂੰ ਉਹ ਮੁਸਲਮਾਨ ਭੁੱਲ ਜਾਂਦੇ ਨੇ ਜਿਹੜੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਆਪਣੇ ਕੰਧਿਆਂ ਤੇ ਚੁੱਕ ਕੇ ਚਮਕੌਰ ਦੀ ਗੜੀ ਚੋਂ ਕੱਢ ਕੇ ਲੈ ਕੇ ਗਏ। ਸੋ ਸਾਨੂੰ ਇਹ ਸਾਰੀਆਂ ਮਿਸਾਲਾਂ ਇਸ ਵਾਸਤੇ ਯਾਦ ਰੱਖਣ ਦੀ ਲੋੜ ਹੈ ਕਿ ਜਿਸ ਕੌਮ ਦਾ ਜਨੂੰਨ ਗੁਰੂ ਸਾਹਿਬ ਨੇ ਨਹੀਂ ਪਾਇਆ, ਉਹ ਆਪੀ ਤੇ ਆਪਣੀ ਕੁੜੀਆਂ ਦੇ ਰਿਸ਼ਤੇ ਦੇ ਕੇ ਮੁਗਲਾਂ ਦੇ ਨਾਲ ਰਾਜ ਦੇ ਵਿੱਚ ਸ਼ਾਮਲ ਹੋ ਗਈ, ਪਰ ਉਹਨੇ ਇਹਨਾਂ ਦੋ ਕੌਮਾਂ ਨੂੰ ਇੱਕ ਦੂਸਰੇ ਨਾਲ ਸਾਰੀ ਉਮਰ ਲੜਾਉਣ ਦੀ ਕੋਸ਼ਿਸ਼ ਕੀਤੀ ਔਰ ਅੱਜ ਵੀ ਉਹ ਕੋਸ਼ਿਸ਼ ਜਾਰੀ ਸਾਰੀ ਹੈ। ਅੱਗੇ ਜਦ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਹਿਲਾ ਅਜਿਹਾ ਰਾਜ ਪੰਜਾਬ ਤੇ ਕਾਇਮ ਹੋਇਆ ਜਿਹੜਾ ਅਸੀਂ ਕਹਿੰਦੇ ਹਾਂ ਕਿ ਹੀ ਵਾਜ਼ ਦ ਸਨ ਆਫ ਦ ਸੋਇਲ, ਵਈ ਧਰਤੀ ਦਾ ਪੁੱਤਰ ਸੀਗਾ। ਪੰਜਾਬ ਦੀ ਉਹ ਜ਼ਮੀਨ ਜਿੱਤੇ ਬਾਰ-ਬਾਰ ਹਮਲਾਵਰ ਲੁਟੇਰੇ ਆ ਕੇ ਲੁੱਟਦੇ ਰਹੇ ਔਰ ਉਹਨਾਂ ਨੇ ਸਿਰਫ ਪੰਜਾਬ ਦੇ ਸਿੱਖਾਂ ਦਾ ਕਤਲੇਆਮ ਨਹੀਂ ਕੀਤਾ। ਗੱਲ ਨਾਦਰ ਸ਼ਾਹ ਇਰਾਨੀ ਦੇ ਹਮਲਿਆਂ ਦੀ ਹੋਵੇ ਜਾਂ ਅਬਦਾਲੀ ਦੇ, ਮੁਸਲਮਾਨ ਵੀ ਉਨੇ ਹੀ ਕਤਲ ਹੋਏ ਜਿੰਨੇ ਸਿੱਖ ਜਾਂ ਕਿਸੇ ਹੋਰ ਦਾ ਕਤਲੇਆਮ ਹੋਇਆ। ਪਰ ਉਸ ਸਮੇਂ ਦੇ ਵਿੱਚ ਸਭ ਤੋਂ ਵੱਡਾ ਅਗਰ ਕਿਸੇ ਨੇ ਪੰਜਾਬ ਤੇ ਔਰ ਹਿੰਦੁਸਤਾਨ ਤੇ ਅਹਿਸਾਨ ਕੀਤਾ ਤੇ ਉਹ ਮੁਗਲਾਂ ਨੇ ਨਹੀਂ ਕੀਤਾ, ਉਹ ਮਰਾਠਿਆਂ ਨੇ ਨਹੀਂ ਕੀਤਾ। ਮਰਾਠੇ ਤੇ ਮੁਗਲਾਂ ਦਾ ਰਾਜ ਬਚਾਉਣ ਚੱਲੇ ਸੀ, ਅਗਰ ਕੀਤਾ ਤੇ ਇਸ ਸਿੱਖ ਕੌਮ ਨੇ ਕੀਤਾ। ਸਿਰਫ ਸਿੱਖੀ ਤੇ ਅਹਿਸਾਨ ਨਹੀਂ ਕੀਤਾ, ਪੂਰੇ ਪੰਜਾਬ ਤੇ ਅਹਿਸਾਨ ਕੀਤਾ ਕਿ ਲਹੂ ਲਿਬੜੇ ਪੰਜਾਬ 'ਚ ਅਮਨ ਕਾਇਮ ਕੀਤਾ ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ। ਇਹ ਮਾਡਲ ਹੈ ਸਿੱਖ ਦੇ ਰਾਜ ਦਾ। ਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁਸਲਮਾਨਾਂ ਨੂੰ ਕੱਢ ਦਿੱਤਾ ਗਿਆ? ਕੀ ਕਿਸੇ ਮੁਸਲਮਾਨ ਨੂੰ ਕਿਹਾ ਗਿਆ ਵੀ ਤੁਸੀਂ ਇਸਲਾਮ ਛੱਡ ਕੇ ਧਰਮ ਪਰਿਵਰਤਨ ਕਰ ਲਓ? ਕੀ ਕਿਸੇ ਮੰਦਰ ਨੂੰ ਢਾਇਆ ਗਿਆ? ਕੀ ਕਿਸੇ ਬੰਦੇ ਨੂੰ ਫਾਹੇ ਲਾਇਆ ਗਿਆ? ਨਹੀਂ। ਇਹੀ ਮਾਡਲ ਹੈ ਰਾਜ ਦਾ। ਮੈਂ ਇਸ ਵਾਸਤੇ ਜਿਹੜੇ ਮੁਸਲਮਾਨ ਸਿੱਖਾਂ ਦੇ ਰਾਜ ਦੇ ਬਾਰੇ ਗੱਲ ਕਰਦੇ ਨੇ ਉਹਨਾਂ ਨੂੰ ਸਮਝਾਉਣਾ ਕਿ ਪੰਜਾਬ ਜਦ ਬੰਦਾ ਸਿੰਘ ਬਹਾਦਰ ਦਾ ਰਾਜ ਕਾਇਮ ਹੋਇਆ ਤੇ ਮੁਸਲਮਾਨ ਜ਼ਮੀਨਦਾਰਾਂ ਨੂੰ ਵੀ ਜ਼ਮੀਨ ਦੀ ਬਖਸ਼ਿਸ਼ ਖਾਲਸੇ ਦੇ ਰਾਜ ਨੇ ਕੀਤੀ। ਬੰਦਾ ਸਿੰਘ ਬਹਾਦਰ ਨੇ ਪੰਜਾਬ ਜ਼ਮੀਨਦਾਰੀ ਸਿਸਟਮ ਨੂੰ ਰਿਫਾਰਮ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਜ਼ਮੀਨਾਂ ਗਰੀਬ ਕਿਸਾਨਾਂ 'ਚ ਵੰਡੀਆਂ। ਜਿਹੜੇ ਲੋਕ ਬੜੇ ਮਾਣ ਨਾਲ ਗ੍ਰੇਟ ਗਲੋਰੀ ਰੈਵੋਲੂਸ਼ਨ ਤੇ ਫ੍ਰੈਂਚ ਰੈਵੋਲੂਸ਼ਨ ਦੀ ਗੱਲ ਕਰਦੇ ਨੇ ਕਿ ਅਸਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਔਰ ਗਰੀਬ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿੱਤੇ, ਮੈਂ ਉਹਨਾਂ ਨੂੰ ਯੂਰਪ 'ਚ ਵੀ ਯਾਦ ਦਿਵਾਨਾ ਕਿ ਉਹਦਾ ਮਾਡਲ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਰਾਜ ਕਾਇਮ ਹੋਇਆ, ਜਿਨੇ ਉਸ ਵਕਤ ਦੀ ਫਿਊਡਲਿਜ਼ਮ ਨੂੰ ਖਤਮ ਕਰਕੇ ਨੈਪੋਲੀਅਨ ਬੋਨਾਪਾਰਟ ਨੇ ਤਾਂ ਬਹੁਤ ਬਾਅਦ 'ਚ ਕੰਮ ਕੀਤਾ, ਉਸ ਤੋਂ ਪਹਿਲਾਂ ਇਹ ਕੰਮ ਬੰਦਾ ਸਿੰਘ ਬਹਾਦਰ ਨੇ ਕੀਤਾ ਜਿਨੇ ਜ਼ਮੀਨਾਂ ਆਮ ਗਰੀਬ ਕਿਸਾਨਾਂ 'ਚ ਵੰਡੀਆਂ। ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਜਿਹਦੇ ਵਿੱਚ 33,000 ਮੁਸਲਮਾਨ ਬੱਚੇ ਸਰਕਾਰੀ ਵਜ਼ੀਫੇ ਤੇ ਆਪਣੇ ਧਰਮ ਦੀ ਤਾਲੀਮ ਹਾਸਲ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੁਸਲਮਾਨ ਔਰ ਉਸ ਰਾਜ ਦੇ ਸਾਨੂੰ ਕਿਸ ਤਰ੍ਹਾਂ ਭੁੱਲ ਸਕਦੇ ਨੇ ਕਿ ਇੱਕ ਬੰਦਾ ਕੁਰਾਨ ਦਾ ਇੱਕ ਨੁਸਖਾ ਲਿਖ ਕੇ ਹੈਦਰਾਬਾਦ ਦੱਕਣ ਜਾ ਰਿਹਾ ਸੀ
ਉੱਥੇ ਦੇ ਰਾਜੇ ਨੂੰ ਵੇਚਣ। ਮਹਾਰਾਜਾ ਰਣਜੀਤ ਸਿੰਘ ਨੂੰ ਜਦ ਇਸ ਗੱਲ ਦਾ ਪਤਾ ਚੱਲਿਆ ਕਿ ਇਹ ਨੁਸਖਾ ਉੱਥੇ ਲਿਜਾ ਰਿਹਾ ਹੈ, ਉਹਨੂੰ ਪੁੱਛਿਆ ਇਹਦੀ ਕੀਮਤ ਕਿੰਨੀ ਹੈ, ਉਹਨੇ ਕਿਹਾ 50,000। ਮਹਾਰਾਜਾ ਰਣਜੀਤ ਸਿੰਘ ਨੇ ਉਹ ਨੁਸਖਾ 1 ਲੱਖ ਨਾਨਕਸ਼ਾਹੀ 'ਚ ਉਸ ਸਮੇਂ ਖਰੀਦਿਆ। ਸੋ ਇਹ ਹੈ ਸਿੱਖ ਰਾਜ ਦਾ ਮਾਡਲ। ਪਰ ਮੇਰੇ ਵਰਗੇ ਇਤਿਹਾਸਕਾਰ ਤੇ ਅਸੀਂ ਸਾਰੇ ਦੇ ਸਾਰੇ ਨੋਸਟੈਲਜੀਆ ਦਾ ਸ਼ਿਕਾਰ ਹਾਂ। ਅਸੀਂ ਇਤਿਹਾਸ ਜਾ ਕੇ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਪ੍ਰਾਪਤੀਆਂ ਕੀਤੀਆਂ ਉਹਨਾਂ ਦਾ ਜ਼ਿਕਰ ਕਰਨੇ ਆ। ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਖਾਲਸਾ ਪੰਥ ਤੋਂ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦਾ ਜ਼ਿਕਰ ਕਰਨੇ ਆ। ਅਸੀਂ ਮਿਸਲਾਂ ਦੇ ਰਾਜ ਦੀ ਗੱਲ ਕਰਨੇ ਆ। ਅਸੀਂ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਕਰਨੇ ਆ। ਅਸੀਂ ਉਹਨਾਂ ਬੀਬੀਆਂ ਦਾ ਜ਼ਿਕਰ ਕਰਨੇ ਆ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ। ਅੱਜ 21ਵੀਂ ਸਦੀ ਦੇ ਸਿੱਖ 16ਵੀਂ 17ਵੀਂ 15ਵੀਂ 17ਵੀਂ 18ਵੀਂ ਸਦੀ ਦੇ ਸਿੱਖਾਂ ਨੂੰ ਯਾਦ ਕਰਦੇ ਨੇ। ਇਸੇ ਤਰ੍ਹਾਂ ਆਉਣ ਵਾਲੇ ਸਿੱਖ ਨੇ, ਜਿਹੜਾ 22ਵੀਂ ਸਦੀ ਦਾ ਸਿੱਖ ਹੋਏਗਾ ਉਹਨੇ 21ਵੀਂ ਸਦੀ ਦੇ ਸਿੱਖਾਂ ਬਾਰੇ ਵੀ ਗੱਲ ਕਰਨੀ ਹੈ, ਕਿਉਂਕਿ ਇਤਿਹਾਸ ਦਾ ਇੱਕ ਸੀਕੁਐਂਸ ਹੈ। ਕਿੱਥੇ ਗਏ ਉਹ ਸਿੱਖ? ਤੁਹਾਡੇ ਚੋਂ ਸੀ, ਤੁਹਾਡੇ ਨਾਲ ਦੇ ਸੀ, ਤੁਹਾਡੀ ਤਰ੍ਹਾਂ 5 ਕਕਾਰ ਪਾਉਂਦੇ ਸੀ। ਪਰ ਅੱਜ ਖਾਲਸੇ ਦੇ ਰਾਜ ਦੀ ਨਾ ਕੋਈ ਗੱਲ ਕਰਨ ਨੂੰ ਤਿਆਰ ਹੈ। ਜਿਹੜੇ ਗੱਲ ਕਰਨਾ ਚਾਹੁੰਦੇ ਨੇ ਉਹ ਵੀ ਡਰ ਕੇ ਕਰਦੇ ਨੇ। ਖਾਲਸੇ ਦੇ ਰਾਜ ਦੀ ਗੱਲ ਕਰਦੇ ਨੇ, ਡਰਦੇ ਕਿਉਂ? ਇਹ ਤੁਹਾਡਾ ਹੱਕ ਹੈ। ਅੱਜ ਗੱਲ ਕਰਦਿਆਂ ਹੋਇਆਂ ਖਾਲਸੇ ਦੇ ਰਾਜ ਦੀ ਬਹੁਤ ਸਾਰੇ ਲੋਕਾਂ ਦੀ ਲੱਤਾਂ ਕੰਬ ਜਾਂਦੀਆਂ। ਕਿਉਂ ਕੰਬਦੀਆਂ? ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਰ ਕੌਮ ਨੂੰ ਆਪਣੇ ਰਾਜ ਕਾਇਮ ਕਰਨ ਦਾ ਹੱਕ ਹੈ। 1943 ਦੇ ਵਿੱਚ ਜਦ ਲੀਗ ਆਫ ਨੇਸ਼ਨ ਬਣੀ ਤਾਂ ਉਸ ਸਮੇਂ ਦੁਨੀਆ ਦੇ ਕੁੱਲ ਮੁਲਕਾਂ ਦੀ ਤਾਦਾਦ 43 ਸੀ। 1973 ਦੇ ਵਿੱਚ ਉਹੀ ਤਾਦਾਦ ਵੱਧ ਕੇ 177 ਹੋ ਚੁੱਕੀ ਸੀ। ਸੋ ਦੁਨੀਆ ਦੀ ਅਗਰ 100 ਤੋਂ ਜ਼ਿਆਦਾ ਕੌਮਾਂ 30 ਸਾਲ ਦੇ ਅਰਸੇ 'ਚ ਵਜੂਦ 'ਚ ਆ ਸਕਦੀਆਂ ਤਾਂ ਫਿਰ ਖਾਲਿਸਤਾਨ ਬਣਨ 'ਚ ਕੀ ਤਕਲੀਫ ਹੈ? ਹਰ ਕੌਮ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਹੇਠ ਹਾਸਲ ਹੈ। ਕਿਸੇ ਵੀ ਰਾਜ ਦੇ ਹੋਂਦ 'ਚ ਆਉਣ ਵਾਸਤੇ, ਕਿਸੇ ਵੀ ਮੁਲਕ ਦੇ ਬਣਨ ਵਾਸਤੇ ਇੱਕ ਕੌਮ ਨੂੰ 4 ਚੀਜ਼ਾਂ ਦੀ ਲੋੜ ਹੁੰਦੀ ਹੈ। ਮੈਂ ਆਪਣੇ ਬੱਚਿਆਂ ਨੂੰ ਕਹਾਂਗੇ ਲਿਖ ਲੈਣ, ਕਿਉਂਕਿ ਇਹ ਸਵਾਲ ਤੁਹਾਨੂੰ ਪੁੱਛੇ ਜਾਣਗੇ। ਸਾਡੇ ਕੋਲ ਜਵਾਬ ਨਹੀਂ ਹੁੰਦਾ ਕਈ ਵਾਰੀ। ਕਿਸੇ ਵੀ ਕੌਮ ਦੇ ਆਪਣੇ ਰਾਜ ਦੀ ਗੱਲ ਜਿਹਨੇ ਕਰਨੀ ਹੋਵੇ, ਆਪਣੀ ਸਟੇਟ ਦੀ ਗੱਲ ਹੋਵੇ, ਤੇ 4 ਚੀਜ਼ਾਂ ਦੀ ਲੋੜ ਹੁੰਦੀ ਹੈ ਜਿਹਦੇ ਨਾਲ ਇੱਕ ਸਟੇਟ ਬਣਦੀ ਹੈ। ਪਹਿਲੀ ਚੀਜ਼ ਕੀ ਹੁੰਦੀ ਹੈ? ਪਾਪੂਲੇਸ਼ਨ, ਆਬਾਦੀ, ਲੋਕ। ਸਿੱਖਾਂ ਦੀ ਇੱਕ ਆਬਾਦੀ ਹੈ ਜਿਹੜੀ ਦੁਨੀਆ ਦੇ ਖਿੱਤੇ 'ਚ ਪਿਛਲੀਆਂ 6 ਸਦੀਆਂ ਤੋਂ ਵਸਦੀ ਆ ਰਹੀ ਹੈ। ਉਹਨਾਂ ਦਾ ਆਪਣਾ ਇੱਕ ਇਤਿਹਾਸ ਵੀ ਹੈ, ਉਹਨਾਂ ਦੇ ਕੋਲ ਆਪਣਾ ਕਲਚਰ ਵੀ ਹੈ, ਉਹਨਾਂ ਦੇ ਕੋਲ ਰਾਜ ਕਰਨ ਦਾ ਵਿਰਸਾ ਵੀ ਹੈ। ਦੂਸਰੀ ਚੀਜ਼ ਹੁੰਦੀ ਹੈ ਰਕਬਾ, ਏਰੀਆ। ਪੰਜਾਬ ਨੂੰ ਭਾਵੇਂ ਵੰਡ ਕੇ ਛੋਟੇ ਛੋਟੇ ਟੋਟਿਆਂ 'ਚ ਤਕਸੀਮ ਕਰ ਦਿੱਤਾ ਗਿਆ ਹੋਵੇ, ਪਰ ਪੰਜਾਬ ਦੇ ਕੋਲ ਏਰੀਆ ਵੀ ਹੈ ਔਰ ਉਹਦੇ ਜਿਹੜੇ ਵਸਾਇਲ ਨੇ ਉਹਨਾਂ ਦੀ ਲੁੱਟ ਖਸੁੱਟ ਸਾਡੇ ਸਾਹਮਣੇ ਹੈ। ਤੀਸਰੀ ਚੀਜ਼ ਸਟਰਕਚਰ, ਜਿਹਨੂੰ ਗਵਰਨਮੈਂਟ ਕਹਿੰਦੇ ਨੇ, ਜਿਹਦੇ ਵਿੱਚ ਲੈਜਿਸਲੇਚਰ, ਐਡਮਿਨਿਸਟ੍ਰੇਸ਼ਨ, ਐਗਜ਼ੈਕਟਿਵ। ਸਿੱਖਾਂ ਦੇ ਕੋਲ ਲੈਜਿਸਲੇਚਰ ਵੀ ਰਹੀ, ਜਿਹੜਾ ਮਿਸਲਾਂ ਦਾ ਸਿਸਟਮ ਸੀ ਔਰ ਸਰਬੱਤ ਖਾਲਸੇ ਹੁੰਦੇ ਸਨ ਕੰਸਲਟੇਸ਼ਨ ਨਾਲ, ਉਹ ਲੈਜਿਸਲੇਚਰ ਦਾ ਮਾਡਲ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਹੇਠ ਹਕੂਮਤ ਦਾ ਸਟਰਕਚਰ ਵੀ ਸਿੱਖਾਂ ਦੇ ਕੋਲ ਮੌਜੂਦ ਹੈ। ਫੈਸਲੇ ਕਰਨ ਦਾ ਜੁਡੀਸ਼ਰੀ ਦਾ ਮਾਡਲ ਵੀ ਮੌਜੂਦ ਹੈ। ਇੱਕ ਸ਼ੈ ਸਿਰਫ ਰਹਿ ਗਈ ਜਿਹੜੀ ਸਿੱਖਾਂ ਕੋਲ ਅੱਜ ਨਹੀਂ ਹੈ, ਜਿਹਨੂੰ ਕਿਹਾ ਜਾਂਦਾ ਹੈ ਸੋਵਰੈਨਿਟੀ, ਰਾਜ। ਜਦ ਇਹ ਚੌਥੀ ਚੀਜ਼ ਮਿਲ ਜਾਏ ਤਾਂ ਇੱਕ ਸਟੇਟ ਬਣ ਜਾਂਦੀ ਹੈ। ਸਾਡੇ ਬਹੁਤ ਸਾਰੇ ਵਿਦਵਾਨ ਸਿੱਖ ਕੌਮ ਨੂੰ ਕੰਡੈਮ ਕਰਕੇ, ਗੁਲਾਮੀ ਦੀ ਸਭ ਤੋਂ ਭੈੜੀ ਚੀਜ਼ ਇਹ ਹੁੰਦੀ ਹੈ ਕਿ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨੇ ਉਹ ਫਿਰ ਆਪਣੇ ਆਪ ਦੀ ਨਿਖੇਧੀ ਕਰਨ ਲੱਗ ਪੈਂਦੀਆਂ ਨੇ। ਉਹ ਆਪਣੀ ਸਟਰੈਂਥ ਨੂੰ ਨਹੀਂ ਦੇਖਦੀਆਂ। ਉਸ ਕੌਮ ਦੇ ਵਿਦਵਾਨ ਜਾਂ ਤਾਂ ਉਹਦੇ ਵਿੱਚ ਵੰਡੀਆਂ ਪਾ ਦਿੰਦੇ ਨੇ ਤੇ ਜਾਂ ਉਸ ਕੌਮ ਨੂੰ ਕਹਿੰਦੇ ਤੁਹਾਡੇ 'ਚ ਕੋਈ ਸਟਰੈਂਥ ਨਹੀਂ ਰਹੀ, ਤੁਹਾਡੇ ਵਿੱਚ ਇਹ ਮਾੜੀਆਂ ਚੀਜ਼ਾਂ ਨੇ। ਦੁਨੀਆ ਦੀ ਕਿਹੜੀ ਕੌਮ 'ਚ ਮਾੜੀਆਂ ਚੀਜ਼ਾਂ ਨਹੀਂ ਹੁੰਦੀਆਂ? ਪਰ ਉਹਨਾਂ ਸਾਰੀਆਂ ਬਿਮਾਰੀਆਂ ਦਾ ਇੱਕ ਹੱਲ ਹੁੰਦਾ ਹੈ ਕਿ ਜਿਸ ਕੌਮ ਦੀ ਆਪਣੀ ਹੋਂਦ ਬਚ ਜਾਏ, ਜਿਸ ਕੌਮ ਕੋਲ ਆਪਣਾ ਘਰ ਹੋਵੇ, ਉਹ ਕੌਮ ਉਹਦੇ ਵਿੱਚ ਬਹਿ ਕੇ ਵਿਚਾਰ ਕੇ ਆਪਣੇ ਸਾਰੇ ਮਸਲਿਆਂ ਦਾ ਹੱਲ ਕੱਢ ਲੈਂਦੀ ਹੈ। ਤੇ ਜਿਹੜੀਆਂ ਕੌਮਾਂ ਗੁਲਾਮ ਹੋਣ, ਜਿਨ੍ਹਾਂ ਦੇ ਕੋਲ ਸੋਵਰੈਨਿਟੀ ਨਾ ਹੋਵੇ, ਉਹ ਕਦੇ ਵੀ ਆਪਣੇ ਮਸਲਿਆਂ ਦਾ ਕੋਈ ਹੱਲ ਨਹੀਂ ਕੱਢ ਸਕਦੀਆਂ। ਮੈਂ ਅੱਜ ਤੁਹਾਡੀ ਖਿਦਮਤ 'ਚ ਪੇਸ਼ ਕਰਨਾ ਚਾਹੁੰਦਾ ਵੀ ਸਾਨੂੰ ਰਾਜ ਦੀ ਲੋੜ ਕਿਉਂ ਹੈ।
ਕਈ ਹੁਣ ਤਾਂ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਜਿੱਥੇ ਜਾਂਦੇ ਹੋ ਤੁਸੀਂ ਖਾਲਸੇ ਦੇ ਰਾਜ ਦੀ ਗੱਲ ਕਰਦੇ ਹੋ, ਤੁਹਾਨੂੰ ਸਿੱਖਾਂ ਦੀ ਬਹੁਤ ਪੀੜ ਹੈ, ਕਿਉਂ ਹੈ ਇੱਦਾਂ, ਤੁਸੀਂ ਤਾਂ ਮੁਸਲਮਾਨ ਹੋ। ਮੈਂ ਕਿਹਾ ਮੈਨੂੰ ਇਸ ਵਾਸਤੇ ਤਕਲੀਫ ਹੈ, ਮੇਰੀਆਂ ਤਕਲੀਫਾਂ ਸਿਰਫ ਦੋ ਨੇ। ਮੁਸਲਮਾਨਾਂ ਦਾ ਫਿਕਰ ਮੈਨੂੰ ਇਸ ਵਾਸਤੇ ਨਹੀਂ ਕਿ ਮੁਸਲਮਾਨਾਂ ਦੀਆਂ ਦੁਨੀਆ 'ਚ 52 ਰਿਆਸਤਾਂ ਮੌਜੂਦ ਨੇ। There are 52 Muslim nations sitting in the United Nations today. ਮੈਂ ਕਿਹਾ ਜੇ ਪਾਕਿਸਤਾਨ ਮੁੱਕ ਵੀ ਗਿਆ, ਮੁਕਾਉਣ ਵਾਲਿਆਂ ਨੇ ਮੁਕਾ ਵੀ ਦਿੱਤਾ, ਤੇ 51 ਤਾਂ ਬਾਕੀ ਰਹਿਣਗੇ। ਸਿੱਖਾਂ ਦੀ ਤੇ ਹੋਂਦ ਦਾ ਮਸਲਾ, ਇਹਨਾਂ ਦੀ ਐਗਜ਼ਿਸਟੈਂਸ ਦਾ ਮਸਲਾ। ਹੁਣ ਕਦੇ ਕਿਸੇ ਨੇ ਸੋਚਿਆ ਸੀ ਜੋ ਕੁਝ 47 'ਚ ਵਾਪਰਿਆ ਹੋ ਜਾਏਗਾ? ਕਦੇ ਕਿਸੇ ਨੇ ਸੋਚਿਆ ਸੀ ਕਿ ਜਿਹੜੀ ਸਿੱਖਾਂ ਦੀ ਕਮਿਊਨਿਟੀ 35% ਉਹ ਆਪਣੇ ਘਰਾਂ ਤੋਂ, ਆਪਣੀਆਂ ਜ਼ਮੀਨਾਂ ਤੋਂ ਇਸ ਤਰ੍ਹਾਂ ਕੱਢ ਕੇ ਡਿਸਪਲੇਸ ਕਰ ਦਿੱਤੀ ਜਾਏਗੀ? ਅੱਜ ਸਿੱਖ ਕੌਮ 2 ਨਹੀਂ ਬਲਕਿ 3 ਨਿਊਕਲੀਅਰ ਸਟੇਟ ਦੇ ਮੂਹਰੇ ਬੈਠੀ ਹੈ। ਚਾਈਨਾ, ਪਾਕਿਸਤਾਨ, ਇੰਡੀਆ, ਤਿੰਨਾਂ ਦੇ ਕੋਲ ਨਿਊਕਲੀਅਰ ਆਰਮਸ ਮੌਜੂਦ ਨੇ। ਤਿੰਨਾਂ ਦੀ ਆਪਸ ਵਿੱਚ ਦੁਸ਼ਮਣੀ ਹੈ। ਤਿੰਨੇ ਮੁਲਕ ਇੱਕ ਦੂਸਰੇ ਨਾਲ ਜੰਗ ਲੜ ਚੁੱਕੇ ਨੇ, ਇੱਕ ਤੋਂ ਜ਼ਿਆਦਾ ਵਾਰੀ ਲੜ ਚੁੱਕੇ ਨੇ। ਜਿਸ ਮੁਲਕ ਦੇ ਵਿੱਚ ਅੱਜ ਸਿੱਖ ਕੌਮ ਵਸਦੀ ਹੈ, ਉਸ ਮੁਲਕ ਨੇ ਸਿੱਖਾਂ ਨੂੰ ਕਦੇ ਓਨ ਨਹੀਂ ਕੀਤਾ, ਤੇ ਜਿਹੜੇ ਨਾਲ ਦੇ ਮੁਲਕ 'ਚ ਵਸਦੇ ਉਹ ਤਾਂ ਵੈਸੇ ਹੀ ਉਹਨਾਂ ਦੇ ਦੁਸ਼ਮਣ ਨੇ। ਉਹਨਾਂ ਵਾਸਤੇ ਬੜਾ ਸੌਖਾ ਹੈ ਪੰਜਾਬ 'ਚ ਸਿੱਖਾਂ ਨੂੰ ਮੁਕਾਉਣਾ। ਅਗਰ ਰੱਬ ਨਾ ਕਰੇ ਕਦੇ ਨਿਊਕਲੀਅਰ ਵਾਰ ਹੋਵੇ ਤਾਂ ਬਾਰਡਰ 'ਤੇ ਤਾਂ ਪੰਜਾਬ ਬੈਠਾ, ਉੱਥੇ ਸਿਰਫ ਇੱਕ ਨਿਊਕਲੀਅਰ ਬੰਬ ਸੁੱਟਣ ਦੀ ਲੋੜ ਹੈ, ਸਿੱਖ ਕੌਮ ਪੰਜਾਬ 'ਚੋਂ ਮੁੱਕ ਜਾਏਗੀ। ਇਹ ਗੱਲ ਸ਼ਾਇਦ ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗੇ ਕਿ ਮੈਂ ਕੋਈ ਫਰਜ਼ੀ ਗੱਲ ਕਰ ਰਿਹਾ, ਇੱਦਾਂ ਦੀ ਗੱਲ ਨਹੀਂ ਹੈ। ਇਤਿਹਾਸ ਥੋੜਾ ਪਿੱਛੇ ਜਾ ਕੇ ਦੇਖੋ। ਹਿੰਦੁਸਤਾਨ ਦੇ ਵਿੱਚ 3 ਕੌਮਾਂ ਨੇ ਜਨਮ ਲਿਆ, 3 ਧਰਮ ਪੈਦਾ ਹੋਏ, ਬੁੱਧਿਜ਼ਮ, ਜੈਨਿਜ਼ਮ, ਸਿੱਖਿਜ਼ਮ। ਅੱਜ ਕਿੱਥੇ ਨੇ ਉਹ 2 ਧਰਮ? ਬੁੱਧਿਜ਼ਮ ਕਿਤੇ ਨਜ਼ਰ ਆਇਆ ਕਿਸੇ ਨੂੰ ਹਿੰਦੁਸਤਾਨ 'ਚੋਂ? ਬਾਹਰ ਚਲਾ ਗਿਆ। ਅੱਜ ਤੁਹਾਨੂੰ ਸਾਊਥ ਕੋਰੀਆ 'ਚ ਬੁੱਧਿਜ਼ਮ ਮਿਲ ਜਾਏਗਾ, ਅੱਜ ਤੁਹਾਨੂੰ ਥਾਈਲੈਂਡ ਬੁੱਧਿਜ਼ਮ ਮਿਲ ਜਾਏਗਾ, ਪਰ ਜਿੱਥੇ ਉਹਨੇ ਜਨਮ ਲਿਆ ਉੱਥੇ ਦੀ ਵੱਡ ਗਿਣਤੀ ਨੇ ਉਸ ਮਜ਼ਹਬ ਨੂੰ ਉੱਥੋਂ ਮੁਕਾ ਕੇ ਛੱਡਿਆ। ਇਹੀ ਹਾਲ ਜੈਨ ਮਤ ਦਾ ਕੀਤਾ, ਤੇ ਪਿਛਲੀਆਂ 5 ਸਦੀਆਂ ਤੋਂ ਇਸ ਧਰਮ ਨੂੰ ਪਹਿਲਾਂ ਤਾਂ ਧਰਮ ਮੰਨਣ ਨੂੰ ਤਿਆਰ ਨਹੀਂ, ਤੇ ਜੇ ਹੁਣ ਸਿੱਖਾਂ ਨੇ ਆਪਣੀ ਹੋਂਦ ਲਈ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਵਾਸਤੇ ਬੜਾ ਸੌਖਾ ਹੈ ਕਿ ਜੋ ਹਾਲ ਉਹਨਾਂ ਨੇ ਬੁੱਧ ਮਤ ਦਾ, ਜੈਨ ਮਤ ਦਾ ਕੀਤਾ, ਉਹੀ ਹਾਲ ਸਿੱਖੀ ਦਾ ਕਰ ਦੇਣ। 47 'ਚ ਕਦੇ ਕਿਸੇ ਨੇ ਨਹੀਂ ਸੀ ਸੋਚਿਆ। ਅਸੀਂ 47 ਦੀ ਗੱਲ ਕਰ ਰਹੇ ਹਾਂ, ਭੈਣ ਜੀ ਨੇ 47 ਦੇ ਦੁਖਾਂਤ ਦੀ ਗੱਲ ਕੀਤੀ। ਮੈਂ ਸਮਝਦਾ ਹਾਂ ਕਿ 47 ਵੀ ਸਿੱਖਾਂ ਦੀ ਇੱਕ ਜੈਨੋਸਾਈਡ ਸੀ। ਸਿੱਖਾਂ ਦੀ ਹੀ ਨਹੀਂ, ਪੰਜਾਬ ਦੀ ਜੈਨੋਸਾਈਡ ਸੀ। ਕਿਉਂ? ਕਿਉਂਕਿ ਅਸੀਂ ਕਦੇ ਇਤਿਹਾਸ ਖੋਜਿਆ ਨਹੀਂ। ਅਸੀਂ ਕਹਿੰਦੇ ਹਾਂ ਇੰਨਾ ਨੁਕਸਾਨ ਹੋਇਆ, ਪੰਜਾਬ ਦੋਵੇਂ ਪਾਸੇ ਲੋਕ ਵੱਡੇ ਕੱਟੇ ਗਏ। ਨਾ ਤਾਂ ਪਾਕਿਸਤਾਨ ਬਣਾਉਣ ਵਾਲੇ ਜਿਨਾਹ ਸਾਹਿਬ ਦੇ ਉਰਦੂ ਸਪੀਕਿੰਗ ਕਮਿਊਨਿਟੀ ਦੇ ਬੰਦੇ ਮਾਰੇ ਗਏ ਪਾਕਿਸਤਾਨ ਹਿੰਦੁਸਤਾਨ ਦੇ ਬਟਵਾਰੇ ਸਮੇਂ, ਨਾ ਹੀ ਗਾਂਧੀ ਤੇ ਨਹਿਰੂ ਦਾ ਕੋਈ ਮਾਰਿਆ ਗਿਆ। ਮਾਰੇ ਗਏ ਤੇ ਪੰਜਾਬੀ ਮਾਰੇ ਗਏ। ਕਿਉਂ ਮਾਰੇ ਗਏ? ਇਸ ਵਾਸਤੇ ਕਿ ਅੰਗਰੇਜ਼ ਨੇ ਸਤੰਬਰ 1948 'ਚ ਹਿੰਦੁਸਤਾਨ ਨੂੰ ਖਾਲੀ ਕਰਨਾ ਸੀ। ਜੇ ਤੁਸੀਂ ਹਿਸਟੋਰਿਕ ਡਾਕੂਮੈਂਟ ਪੜ੍ਹੋ, ਜਿਹੜੇ ਬਹੁਤ ਸਾਰੇ ਲੋਕ ਪੜ੍ਹਨ ਦੀ ਜ਼ਹਿਮਤ ਨਹੀਂ ਕਰਦੇ, ਤਾਂ ਉਹਦੇ 'ਚ ਬੜਾ ਕਲੀਅਰ ਹੈ ਕਿ ਜਦ ਪਾਰਟੀਸ਼ਨ ਦਾ ਜਾਂ ਹਿੰਦੁਸਤਾਨ ਪਾਰਟੀਸ਼ਨ ਤੋਂ ਪਹਿਲਾਂ ਜਦ ਹਿੰਦੁਸਤਾਨ ਨੂੰ ਛੱਡਣ ਦੀ ਗੱਲ ਕੀਤੀ ਗਈ ਸੀ ਤਾਂ ਉਸ ਵਕਤ ਅੰਗਰੇਜ਼ ਨੇ ਕਿਹਾ ਸੀ ਕਿ ਅਸੀਂ 48 'ਚ ਹਿੰਦੁਸਤਾਨ ਛੱਡ ਕੇ ਜਾਵਾਂਗੇ, 1948 ਸਤੰਬਰ ਦੇ ਵਿੱਚ। ਫਿਰ ਜਾ ਕੇ ਬ੍ਰਿਟਿਸ਼ ਆਰਕਾਈਵ 'ਚ ਨਹਿਰੂ ਦੇ ਖੱਤ ਦੇਖ ਲਓ, ਜਿਹੜੇ ਉਹਨੇ ਮਾਊਂਟ ਬੈਟਨ ਨੂੰ ਲਿਖਿਆ ਕਿ ਨਹੀਂ ਤੁਸੀਂ ਹੁਣੇ ਛੱਡ ਕੇ ਜਾਓ। ਪੰਜਾਬ ਦੀ ਕੱਟਵਟ ਕਿਉਂ ਹੋਈ? ਕਿਉਂਕਿ 10 ਅਗਸਤ 1947 ਤੱਕ ਇਹ ਦੱਸਿਆ ਨਹੀਂ ਗਿਆ ਕਿ ਸਰਹੱਦ ਕਿੱਥੇ ਪਾਈ ਜਾਏਗੀ, ਬਾਉਂਡਰੀ ਕਿੱਥੇ ਬਣੇਗੀ। ਸੋ ਅੰਮ੍ਰਿਤਸਰ 'ਚ ਵਸਦੇ ਸਿੱਖਾਂ ਨੇ ਸੋਚਿਆ ਕਿ ਇੱਥੇ ਮੁਸਲਮਾਨਾਂ ਦੀ ਵਸੋਂ ਆ, ਜੇ ਦਰਬਾਰ ਸਾਹਿਬ ਪਾਕਿਸਤਾਨ ਚਲਾ ਗਿਆ ਤਾਂ ਕੀ ਹੋਏਗਾ? ਉਹਨਾਂ ਨੇ ਮੁਸਲਮਾਨ ਵੱਢ ਦਿੱਤੇ। ਲਾਹੌਰ ਦੇ ਮੁਸਲਮਾਨਾਂ ਨੇ ਇਹ ਸੋਚਿਆ ਕਿ ਲਾਹੌਰ ਦੇ ਵਿੱਚ ਹਿੰਦੂ ਤਾਂ ਸਿੱਖ ਵਸਦੇ ਆ, ਕਿਤੇ ਲਾਹੌਰ ਜਿਹੜਾ ਹਿੰਦੁਸਤਾਨ 'ਚ ਨਾ ਚਲਾ ਜਾਏ। ਉਹਨਾਂ ਨੇ ਹਿੰਦੂ ਔਰ ਸਿੱਖ ਵੱਢ ਦਿੱਤੇ। ਅਗਰ ਇਹ ਪਾਰਟੀਸ਼ਨ ਆਪਣੇ ਪਲਾਨ ਦੇ ਮੁਤਾਬਕ ਹੁੰਦੀ ਤੇ ਦੁਨੀਆ ਦੀਆਂ ਬਹੁਤ ਸਾਰੀਆਂ ਕੌਮਾਂ ਹੋਰ ਵੀ ਡੀਕਲੋਨਲਾਈਜੇਸ਼ਨ ਦੇ ਨਤੀਜੇ ਆਜ਼ਾਦ ਹੋਈਆਂ, ਪਰ ਉੱਥੇ ਇਹ ਮਾਰ ਕੁਟਾਈ ਨਹੀਂ ਹੋਈ। ਜੋ ਕੁਝ ਹੋਇਆ ਪੰਜਾਬ 'ਚ ਹੋਇਆ, ਪੰਜਾਬੀ ਕੱਟੇ ਵੱਡੇ ਗਏ। ਪਰ ਮਾਫ ਕਰਿਓ, 47 'ਚ ਵੀ ਸਿੱਖਾਂ ਦਾ ਇਹੀ ਰੌਲਾ ਸੀ ਜਿਹੜਾ ਅੱਜ 2017 'ਚ। ਸਿੱਖ ਕੌਮ ਦੇ ਕੋਲ ਨਾ ਉਸ ਵੇਲੇ ਪੋਲੀਟੀਕਲ ਲੀਡਰਸ਼ਿਪ ਸੀ, ਨਾ ਅੱਜ ਪੋਲੀਟੀਕਲ ਲੀਡਰਸ਼ਿਪ ਹੈ।
उस समय भी लोकां च भुलेखे पाए गए। सर पेंड्रल मून जिहड़ा ਅੰਮ੍ਰਿਤਸਰ ਦਾ ਡੀਸੀ ਰਿਹਾ, ਬਹੁਤ ਤਗੜਾ ਉਸ ਸਮੇਂ ਬਿਊਰੋਕਰੇਟ ਸੀ। ਉਹਨੂੰ ਸਿੱਖਾਂ ਦੀਆਂ ਕੁਰਬਾਨੀਆਂ ਯਾਦ ਸੀ ਜਿਹੜੀਆਂ ਵਰਲਡ ਵਾਰ 'ਚ ਸਿੱਖਾਂ ਨੇ ਕੀਤੀਆਂ। ਉਹ ਆਪਣੀ ਕਿਤਾਬ ਡਿਵਾਈਡ ਐਂਡ ਕੁਇਟ 'ਚ ਲਿਖਦਾ ਕਿ ਮੈਂ ਜਦ ਵੀ ਸਿੱਖ ਕੌਮ ਦੇ ਬਾਰੇ ਸੋਚਦਾ ਸੀ ਮੈਂ ਚਿੰਤਤ ਹੁੰਦਾ ਸੀ। ਉਹ ਕਹਿੰਦਾ ਵੀ ਮੈਂ ਜਦ ਨਕਸ਼ੇ ਦੇਖਦਾ ਸੀ ਪਾਰਟੀਸ਼ਨ ਦੇ ਤਾਂ ਮੈਨੂੰ ਲੱਗਦਾ ਸੀ ਵੀ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਆ ਉਹ ਪਾਕਿਸਤਾਨ 'ਚ ਕੁਛ ਚਲੇ ਜਾਣੇ, ਕੁਛ ਇੰਡੀਆ ਚਲੇ ਜਾਣੇ, ਕਿਸੇ ਤਰ੍ਹਾਂ ਵੀ ਇੰਡੀਆ 'ਚ ਨਹੀਂ ਪੂਰੇ ਦੇ ਪੂਰੇ ਸ਼ਾਮਲ ਹੋਣੇ। ਕਹਿੰਦਾ ਉਸ ਵਕਤ ਦੀ ਸਿੱਖ ਲੀਡਰਸ਼ਿਪ ਸੀ ਉਹ ਤਾਂ ਵੈਸੇ ਹੀ ਕਾਂਗਰਸ ਦੇ ਨਾਲ ਸੀ। ਕਹਿੰਦਾ ਮੈਂ ਜਥੇਦਾਰ ਨੂੰ ਬੁਲਾਇਆ, ਮੈਂ ਕਿਹਾ ਵੀ ਇਹ ਜਿਹੜੇ ਸਿਆਸਤ ਕਰਨ ਵਾਲੇ ਆ ਇਹਨਾਂ ਦਾ ਕੰਮ ਤਾਂ ਸਿਆਸਤ ਕਰਨਾ, ਪਰ ਤੂੰ ਤਾਂ ਧਰਮ ਦਾ ਨੁਮਾਇੰਦਾ, ਜੇ ਤੁਹਾਡੇ ਧਾਰਮਿਕ ਸਥਾਨ ਉੱਧਰ ਚਲੇ ਗਏ ਤਾਂ ਕੀ ਬਣੇਗਾ, ਤੁਸੀਂ ਇਹਨਾਂ ਨਾਲ ਕਿਸ ਤਰ੍ਹਾਂ ਨਿਬੜੋਗੇ। ਕਹਿੰਦਾ ਕਿ ਜਥੇਦਾਰ ਨੇ ਮੈਨੂੰ ਕਿਹਾ ਮੁੱਠੇ ਤੇ ਹੱਥ ਰੱਖ ਕੇ ਕਿਰਪਾਨ ਦੇ ਕਿ ਅਸੀਂ ਇਹਨਾਂ ਬਾਹਮਣਾਂ ਨਾਲ ਬੜੀ ਦੇਰ ਤੋਂ ਡੀਲ ਕਰਦੇ ਆਏ ਆ, ਅਸੀਂ ਇਹਨਾਂ ਨਾਲ ਨਿਬੜ ਲਾਂਗੇ। ਉਹਨੇ ਇੱਕ ਬੜੀ ਸੋਹਣੀ ਗੱਲ ਜਥੇਦਾਰ ਨੂੰ ਕਹੀ। ਉਹ ਕਹਿਣ ਲੱਗਾ ਜਥੇਦਾਰਾ ਇਹ ਗੱਲ ਤੂੰ ਅੱਜ ਜਿਹੜਾ ਹੈ ਅੰਗਰੇਜ਼ਾਂ ਦੇ ਰਾਜ 'ਚ ਕਹਿ ਰਿਹਾ, ਜਦ ਇਹ ਗੱਲ ਤੂੰ ਹਿੰਦੂਆਂ ਦੇ ਰਾਜ 'ਚ ਕਹੀ ਤੇ 303 ਦੀ ਗੋਲੀ ਹੋਏਗੀ, ਤੇਰਾ ਸੀਨਾ ਹੋਏਗਾ। ਇਹ ਗੱਲ ਸੱਚੀ ਹੋ ਕੇ ਰਹੀ। ਕੌਮ ਨੇ ਮੌਕਾ ਗਵਾ ਦਿੱਤਾ। ਅੰਗਰੇਜ਼ਾਂ ਨੇ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਰਾਈਟ ਆਫ ਸੈਪਰੇਟ ਇਲੈਕਟੋਰੇਟ ਦਿੱਤਾ ਸੀ ਆਪਣਾ ਰਾਜ ਕਾਇਮ ਕਰਨ ਵਾਸਤੇ, ਉਸ ਤਰ੍ਹਾਂ ਸਿੱਖਾਂ ਨੂੰ ਵੀ ਦਿੱਤਾ ਸੀ। ਅੰਗਰੇਜ਼ ਖੁਦ ਹੈਰਾਨ ਹੋ ਗਏ ਕਿ ਸਿੱਖ ਕੌਮ ਨਾ ਕਾਂਗਰਸ ਨਾਲ ਨਿਗੋਸ਼ੀਏਟ ਕਰ ਰਹੀ ਹੈ, ਨਾ ਮੁਸਲਿਮ ਲੀਗ ਨਾਲ ਨਿਗੋਸ਼ੀਏਟ ਕਰ ਰਹੀ ਹੈ, ਨਾ ਆਪਣੇ ਵੱਖਰੇ ਰਾਜ ਦੀ ਗੱਲ ਕਰ ਰਹੀ ਹੈ। ਸਿਰਫ ਉਸ ਵਕਤ 'ਚ ਕਹਿ ਕੇ ਵੀ ਤੁਹਾਨੂੰ ਸਪੈਸ਼ਲ ਸਟੇਟਸ ਦਿੱਤਾ ਜਾਏਗਾ, ਹਿੰਦੁਸਤਾਨ 'ਚ ਸ਼ਾਮਲ ਹੋ ਗਈ। ਕਹਿਣ ਵਾਲੇ ਨੇ ਬੜਾ ਸੋਹਣਾ ਸ਼ੇਰ ਲਿਖਿਆ ਹੈ कि तारीख की निगाहों ने वो जबर भी देखा है, लम्हों ने खता की सदियों ने सज़ा पाई। सो वो जिहड़ा स्पैशल स्टेटस सी वो हिंदुस्तान दे वखेवें दे बाद बहुत छेती मिल गया सिक्खां नूं। वो स्टेटस की सी कि सिक्खां नूं जराइम पेशा कौम समझिया जाए। वो स्पैशल स्टेटस ये सी कि वन लैंगुएज वन स्टेट के नां ते होर सूबे ते बन जाण, पर जे सिख पंजाबी सूबे का मुतालबा करन ते वो मन्निया ना जावे। वो स्पैशल स्टेटस ये सी कि पंजाब रीऑर्गेनाइजेशन एक्ट दे हेठ पंजाब दे टुकड़े करके पंजाब नूं छोटा कर दिता जाए। वो स्पैशल स्टेटस ये सी कि कल नूं सिख अपने राज की गल ना करन, होर थावां तों लिया के पंजाब दे विच एक होर कौम की वसों कराई गई ताकि वो सिख जिहड़ा पंजाब दे विच मेजोरिटी है उन्होंने माइनॉरिटी च बदल दिता जाए। ये सी वो स्पैशल स्टेटस जब तुसी अपने राज की गल नहीं करते, अपनी सॉवरेनिटी का सबक भुल जाते हो तो फिर ये कुछ ही हुंदा है। वो स्पैशल स्टेटस मैं अपनी जिहड़े साल के शुरू च इत्थे दी यूनाइटेड स्टेट्स कमीशन ऑन इंटरनेशनल रिलीजियस फ्रीडम ने मेरी रिपोर्ट छापी, स्टेट डिपार्टमेंट ने कॉन्स्टिट्यूशन एंड लीगल चैलेंजेस फेस्ड बाय द माइनॉरिटीज़ ऑफ इंडिया, ਉਹਦੇ 'ਚ ਵੀ ਲਿਖਿਆ ਵਾ। ਉਹ ਸਪੈਸ਼ਲ ਸਟੇਟਸ ਇਹ ਸੀ ਕਿ ਧਾਰਾ 25(2)B ਐਕਸਪਲੇਨੇਸ਼ਨ 2 ਇੰਡੀਆ ਦੇ ਸੰਵਿਧਾਨ ਬਣਨ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੂੰ ਕੇਸ਼ਾਦਾਰੀ ਹਿੰਦੂ ਕਰਾਰ ਦਿੰਦੀ ਹੈ। ਸਿੱਖਾਂ ਦੀ ਮੈਰਿਜ ਦੀ ਰਜਿਸਟ੍ਰੇਸ਼ਨ ਅੱਜ ਵੀ ਹਿੰਦੂ ਮੈਰਿਜ ਐਕਟ ਦੇ ਹੇਠ ਹੁੰਦੀ ਹੈ। ਸਿੱਖਾਂ ਦੀ ਵਿਰਾਸਤ ਦੇ ਕਾਨੂੰਨ ਅੱਜ ਵੀ ਹਿੰਦੂ ਵਿਰਾਸਤ ਦੇ ਕਾਨੂੰਨਾਂ ਦੇ ਹੇਠ ਹੁੰਦੇ ਨੇ। ਇਹ ਸੀ ਉਹ ਸਪੈਸ਼ਲ ਸਟੇਟਸ। ਔਰ ਫਿਰ ਜੇ ਸਿੱਖ ਆਪਣੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਨ, ਉਸੇ ਸੰਵਿਧਾਨਕ ਮੁਤਾਲਬਿਆਂ ਦੀ ਗੱਲ ਕਰਨ, ਮਤਾ ਪਾਸ ਕਰਨ, ਰੈਜ਼ੋਲੂਸ਼ਨ ਪਾਸ ਕਰਨ 70 ਤੋਂ ਉਹਨਾਂ ਨੂੰ ਕਿਹਾ ਗਿਆ ਇਹ ਸੈਪਰੇਟਿਸਟ ਨੇ, ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ। ਸੋ ਪਰ ਅਸਾਂ ਇਹ ਤੋਂ ਕੁਝ ਸਿੱਖਿਆ ਨਹੀਂ। ਔਰ ਸਭ ਤੋਂ ਵੱਡਾ ਜਿਹੜਾ ਅੱਜ ਸਿੱਖ ਰਾਜ ਦਾ ਮਸਲਾ ਮੈਂ ਅੱਜ ਬੜਾ ਕਲੀਅਰ ਕਰਨਾ ਚਾਹੁੰਦਾ, ਖਾਸ ਤੌਰ ਤੇ ਆਪਣੇ ਬੱਚਿਆਂ ਵਾਸਤੇ, ਜਿਹੜਾ ਬੰਦਾ ਵੀ ਅੱਜ ਸਿੱਖ ਰਾਜ ਦੀ ਗੱਲ ਕਰਦਾ, ਸਿੱਖ ਸੋਵਰੈਨਿਟੀ ਦੀ ਗੱਲ ਕਰਦਾ, ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ, ਉਹਨੂੰ ਬੜੇ ਆਰਾਮ ਨਾਲ ਚੁੱਕ ਕੇ ਟੈਰਰਿਜ਼ਮ ਨਾਲ ਜੋੜ ਦਿੱਤਾ ਜਾਂਦਾ। ਇਹ ਇੱਦਾਂ ਹੀ ਆ, ਮੈਂ ਕੱਲ ਕਿਸੇ ਨੂੰ ਮਿਸਾਲ ਦਿੰਦਾ ਸੀ ਕਿ ਇੱਕ ਸ਼ਰੀਫ ਬੰਦਾ, ਸਾਦਾ ਦੇਸੀ ਬੰਦਾ, ਉਹਦੀ ਭੇਡ ਨੇ ਇੱਕ ਛੋਟਾ ਜਿਹਾ ਮੇਮਣਾ ਦਿੱਤਾ
ਭੇਡ ਦਾ ਬੱਚਾ, ਉਹ ਵਿਚਾਰਾ ਉਹਨੂੰ ਚੁੱਕ ਕੇ ਲਿਜਾ ਰਿਹਾ ਸੀ। ਰਾਹ ਠੱਗਾਂ ਨੇ ਸੋਚਿਆ ਕਿ ਇਹਦੇ ਕੋਲ ਕਿਸੇ ਤਰ੍ਹਾਂ ਇਹ ਬੱਚਾ ਖੋਣਾ। ਉਹਨਾਂ ਨੇ ਵਾਰੋ ਵਾਰੀ ਉਹਦੇ ਕੋਲ ਚੱਲਦੇ ਕੋਲ ਪਹੁੰਚੇ। ਪਹਿਲਾਂ ਕਹਿੰਦਾ, ਉਹ ਸ਼ਰੀਫ ਬੰਦਿਆ ਤੂੰ ਕਿੱਥੇ ਜਾ ਰਿਹਾ ਇਹ ਕੁੱਤੇ ਦਾ ਬੱਚਾ ਚੁੱਕ ਕੇ? ਉਹ ਕਹਿੰਦਾ, ਇਹ ਤਾਂ ਮੇਰੀ ਆਪਣੀ ਭੇਡ ਦਾ ਬੱਚਾ, ਮੇਮਣਾ ਮੈਂ ਚੁੱਕ ਕੇ ਲੈ ਕੇ ਗਿਆ। ਕਹਿੰਦਾ, ਨਹੀਂ ਤੈਨੂੰ ਨਜ਼ਰ ਨਹੀਂ ਆਉਂਦਾ ਇਹ ਭੇਡ ਦਾ ਬੱਚਾ ਨਹੀਂ, ਇਹ ਤਾਂ ਕੁੱਤੇ ਦਾ ਬੱਚਾ। ਉਹ ਥੋੜ੍ਹਾ ਜਿਹਾ ਪਰੇਸ਼ਾਨ ਹੋਇਆ, ਕਹਿੰਦਾ ਵੀ ਇਹ ਬੰਦੇ ਦਾ ਦਿਮਾਗ ਠੀਕ ਨਹੀਂ ਹੋਣਾ। ਥੋੜ੍ਹਾ ਜਿਹਾ ਅੱਗੇ ਚੱਲਿਆ। ਅੱਗੇ ਜਾ ਕੇ 2 ਠੱਗ ਹੋਰ ਮਿਲੇ। ਕਹਿੰਦੇ ਦੇਖੋ ਬੰਦੇ ਦੀ ਮੱਤ ਵੱਜੀ ਆ, ਇਹ ਕੁੱਤੇ ਦਾ ਬੱਚਾ ਕਿੱਦਾਂ ਨਾਲ ਜੋੜ ਕੇ ਲਿਜਾ ਰਿਹਾ। ਬੰਦਾ ਥੋੜ੍ਹਾ ਜਿਹਾ ਹੋਰ ਪਰੇਸ਼ਾਨ ਹੋਇਆ, ਕਹਿੰਦਾ ਵੀ ਇਹ ਕੀ ਕਹਿ ਰਿਹਾ, ਮੇਰੇ ਤੇ ਭੇਡ ਦਾ ਬੱਚਾ, ਇਹ ਕੁੱਤੇ ਦਾ ਬੱਚਾ ਕਹੀ ਜਾਂਦੇ। ਅੱਗੇ ਚੱਲਿਆ। ਉਹ ਬੰਦੇ ਕਹਿਣ ਲੱਗੇ, ਲੋਕੋ ਦੇਖੋ ਇਹ ਕੀ ਕਰ ਰਿਹਾ, ਇਹ ਕੁੱਤੇ ਦੇ ਬੱਚੇ ਨੂੰ ਚੁੱਕ ਕੇ ਲਿਜਾ ਰਿਹਾ। ਉਹਨੂੰ ਪਤਾ ਸੀ ਇਹ ਕੁੱਤੇ ਦਾ ਬੱਚਾ ਨਹੀਂ, ਇਹ ਭੇਡ ਦਾ ਬੱਚਾ, ਪਰ ਉਹਨਾਂ ਨੇ ਉਹਦੇ ਦਿਮਾਗ 'ਚ ਪਾ ਦਿੱਤਾ ਕਿ ਇਹ ਤੇਰੀ ਭੇਡ ਦਾ ਬੱਚਾ ਨਹੀਂ, ਕੁੱਤੇ ਦਾ ਬੱਚਾ। ਉਹਨੇ ਉਹਦੇ ਵੱਲ ਵੇਖਿਆ, ਸੁੱਟ ਦਿੱਤਾ। ਉਹੀ ਭੇਡ ਦਾ ਬੱਚਾ ਉਹ ਠੱਗ ਚੁੱਕ ਕੇ ਲੈ ਗਏ, ਉਹਨੂੰ ਚੀਰ ਪਾੜ ਕੇ ਖਾ ਗਏ। ਇਹ ਲਤੀਫਾ ਨਹੀਂ ਹੈ, ਇਹ ਸਿੱਖ ਕੌਮ ਦੀ ਹਾਲਤ ਹੈ। ਸਿੱਖ ਕੌਮ ਨੂੰ ਪਤਾ ਕਿ ਬਗੈਰ ਆਪਣੇ ਰਾਜ ਦੇ, ਬਗੈਰ ਆਪਣੀ ਸੋਵਰੈਨਿਟੀ ਦੇ, ਬਗੈਰ ਸਿੱਖ ਹੋਮਲੈਂਡ ਦੇ ਸਿੱਖਾਂ ਦਾ ਸਰਨਾ ਨਹੀਂ। ਪਰ ਉਹਨਾਂ ਨੂੰ ਇਸ ਤਰ੍ਹਾਂ ਡਰਾਇਆ ਗਿਆ ਹੈ ਕਿ ਅੱਜ ਕੋਈ ਵੀ ਸਿੱਖ ਸੋਵਰੈਨਿਟੀ ਦੀ ਗੱਲ ਕਰਦਿਆਂ ਡਰਦਾ ਹੈ। ਕਿਉਂ ਡਰਦੇ ਹੋ? ਦੁਨੀਆ ਦੀ ਹੋਰ ਕੌਮਾਂ ਨੇ ਆਪਣੇ ਹੱਕ ਮੰਗੇ ਨੇ, ਹਾਸਲ ਕੀਤੇ ਨੇ, ਸਿੱਖ ਕੌਮ ਕਿਉਂ ਡਰੇ? ਜਿਹੜੇ ਲੋਕ ਸਿੱਖ ਤਹਿਰੀਕ ਨੂੰ, ਸਿੱਖ ਸੋਵਰੈਨਿਟੀ ਨੂੰ ਟੈਰਰਿਜ਼ਮ ਨਾਲ ਜੋੜਦੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਟੈਰਰਿਜ਼ਮ ਦੀ ਡੈਫੀਨੇਸ਼ਨ ਪੜ੍ਹ ਲੈਣ। ਟੈਰਰਿਸਟ ਸਿੱਖ ਨਹੀਂ ਸੀ, ਟੈਰਰਿਸਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਹੀਂ ਸੀ। ਟੈਰਰਿਸਟ ਉਹ ਸਟੇਟ ਸੀ ਜਿਨ੍ਹਾਂ ਨੇ ਸਿੱਖਾਂ ਦੇ ਅਧਿਕਾਰ ਪਹਿਲੇ ਦਿਨ ਤੋਂ ਖੋਹ ਕੇ ਰੱਖੇ। ਟੈਰਰਿਸਟ ਉਹ ਸਨ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸਾੜਿਆ। ਟੈਰਰਿਸਟ ਉਹ ਸਨ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਮਾਵਾਂ ਭੈਣਾਂ ਦੀ ਬੇਪੱਤੀ ਕੀਤੀ। ਟੈਰਰਿਸਟ ਉਹ ਸਟੇਟ ਸੀ ਜਿਨੇ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਅਤੇ ਕਾਰੋਬਾਰ ਦੀਆਂ ਲਿਸਟਾਂ ਨਵੰਬਰ 84 ਤੋਂ ਬਹੁਤ ਪਹਿਲਾਂ ਬਣਾ ਕੇ ਸਿੱਖ ਕੌਮ ਦੀ ਜੈਨੋਸਾਈਡ ਲਈ ਤਿਆਰੀ ਕੀਤੀ। ਟੈਰਰਿਸਟ ਉਹ ਸਟੇਟ ਸੀ ਜਿਨੇ ਦੂਰਦਰਸ਼ਨ ਤੇ ਖੂਨ ਕਾ ਬਦਲਾ ਖੂਨ ਦੇ ਨਾਅਰੇ ਲਾਏ। ਲੋਕ ਕਹਿੰਦੇ ਨੇ ਕਿ ਸਿੱਖਾਂ ਦੇ ਨਾਲ ਜੋ ਵਾਪਰਿਆ 84 'ਚ, ਜੋ ਘੱਲੂਕਾਰਾ ਹੋਇਆ, ਕਈ ਲੋਕ ਤਾਂ ਵੈਸੇ ਹੀ ਉਹਨੂੰ ਜੈਨੋਸਾਈਡ ਨਹੀਂ ਮੰਨਦੇ, ਬਹੁਤ ਸਾਰੇ ਲੋਕ ਉਹਨੂੰ ਕਹਿੰਦੇ ਕਿ ਇਹ ਤਾਂ ਦੰਗੇ ਹੋਏ ਸੀ। ਉਹਦਾ ਕਾਰਨ ਇਹ ਦੱਸਿਆ ਜਾਂਦਾ ਕਿ ਇੰਦਰਾ ਗਾਂਧੀ ਮਾਰੀ ਗਈ ਤੇ ਇਸ ਵਾਸਤੇ ਸਿੱਖਾਂ ਦਾ ਕਤਲੇਆਮ, ਘੱਲੂਕਾਰਾ, ਜਾਂ ਕੁਝ ਲੋਕ ਉਹਨੂੰ ਦੰਗੇ ਕਹਿ ਦਿੰਦੇ ਹੋਏ। ਉਹਨਾਂ ਨੂੰ ਕੋਈ ਇਹ ਪੁੱਛੇ, ਨੱਥੂ ਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ, ਉਹਦੀ ਨਸਲ ਦੀ ਤੇ ਕਿਸੇ ਨੇ ਨਸਲਕੁਸ਼ੀ ਨਹੀਂ ਕੀਤੀ। ਰਾਜੀਵ ਗਾਂਧੀ ਨੂੰ ਤਾਮਲ ਨੇ ਮਾਰਿਆ, ਤਾਮਲਾਂ ਦੀ ਨਸਲਕੁਸ਼ੀ ਤਾਂ ਨਹੀਂ ਹੋਈ। ਸਿੱਖਾਂ ਦੀ ਨਸਲਕੁਸ਼ੀ ਕਿਉਂ ਹੋਵੇ? ਇਸ ਵਾਸਤੇ ਕਿ ਸਿੱਖ ਹੈ, ਸਿੱਖ ਗੁਰੂ ਦਾ ਸਿੱਖ ਹੈ। ਇਹ ਉਹ ਖਾਲਸਾ ਪੰਥ ਹੈ ਜਿਹਦੀ ਸਾਜਣਾ 10ਵੇਂ ਪਾਤਸ਼ਾਹ ਨੇ ਕੀਤੀ। ਔਰ ਸਿਰਫ ਜਿਹੜਾ ਅਸੀਂ ਸੋਚਦੇ ਹਾਂ ਕਿ ਖਾਲਸਾ ਪੰਥ ਦੀ ਸਾਜਣਾ ਕਿਉਂ ਕੀਤੀ ਗਈ, ਉਹਦਾ ਮਕਸਦ ਸਿਰਫ ਇੱਕ ਸੀ ਕਿ ਖਾਲਸਾ ਆਪਣੀ ਹੋਂਦ ਤੇ ਖੜਾ ਰਹੇ, ਆਪਣੇ ਰਾਜ ਦੀ ਮੰਗ ਕਰੇ। ਪਰ ਅੱਜ ਜਿਸ ਵੇਲੇ ਲੋਕਾਂ ਦੇ ਸਾਹਮਣੇ ਅਸਾਂ ਕੰਟੈਕਸਟ ਰੱਖਣਾ ਹੁੰਦਾ ਹੈ, ਤੇ ਸਾਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਕਿ ਲੋਕਾਂ ਨੂੰ ਸਮਝ ਆਏ ਕਿ ਖਾਲਸੇ ਨੂੰ ਆਪਣੇ ਰਾਜ ਦੀ ਕਿਉਂ ਲੋੜ ਹੈ। ਪਹਿਲੀ ਗੱਲ ਜਿਹੜੀ ਮੈਂ ਕੀਤੀ ਕਿ ਸਿੱਖ ਕੌਮ ਅੱਜ 3 ਨਿਊਕਲੀਅਰ ਸਟੇਟਸ ਦੇ ਮੂਹਰੇ ਵੱਸਦੀ ਆ, ਜਿਨ੍ਹਾਂ ਦਾ ਕੌਨਫਲਿਕਟ ਇੰਨੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਉਹਦਾ ਹੱਲ ਇੱਕ ਹੈ, ਜਿਹੜਾ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣ ਦੀ ਲੋੜ ਹੈ ਕਿ ਅਗਰ ਅਸੀਂ ਸਾਊਥ ਏਸ਼ੀਆ 'ਚ ਅਮਨ ਚਾਹੁੰਦੇ ਹਾਂ ਤੇ ਸਾਨੂੰ ਇੱਕ ਬਫਰ ਸਟੇਟ ਦੀ ਜ਼ਰੂਰਤ ਹੈ, ਜਿਹੜੀ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰਾਂ ਨੂੰ ਹਮੇਸ਼ਾ ਲਈ ਇੱਕ ਦੂਸਰੇ ਤੋਂ ਜੁਦਾ ਕਰ ਦੇਵੇ। ਫਿਰ ਇਹ ਗੱਲ ਕਿਸੇ ਕੌਮ ਦੇ ਖਿਲਾਫ ਨਹੀਂ ਹੈ। ਸਿੱਖ ਰਾਜ ਦੀ ਜਿਹੜੀ ਗੱਲ ਹੈ ਉਹ ਨਾ ਕਿਸੇ ਮੁਸਲਮਾਨ ਦੇ ਖਿਲਾਫ ਹੈ, ਨਾ ਕਿਸੇ ਹਿੰਦੂ ਦੇ ਖਿਲਾਫ ਹੈ। ਇਹ ਸਿੱਖਾਂ ਦੀ ਆਪਣੀ ਹੋਂਦ ਦਾ ਮਸਲਾ, ਕਿਉਂਕਿ ਸਿਰਫ ਜੈਨੋਸਾਈਡ ਸਰੀਰ ਨੂੰ ਮਾਰਨ ਦਾ ਨਾਂ ਨਹੀਂ। ਜੈਨੋਸਾਈਡ ਲੋਕਾਂ ਦੇ ਵਿਚਾਰਾਂ ਦੀ ਵੀ ਹੁੰਦੀ ਆ, ਜੈਨੋਸਾਈਡ ਲੋਕਾਂ ਦੀ ਹੋਂਦ ਦੀ ਵੀ ਹੁੰਦੀ ਹੈ। ਕਿਉਂਕਿ ਮੈਨੂੰ ਡਰ ਇਹ ਲੱਗਦਾ ਕਿ ਜਿਸ ਤਰ੍ਹਾਂ ਅੱਜ RSS ਤੇ ਹਿੰਦੂਤਵਾ ਸਿੱਖਾਂ ਦੀ ਹੋਂਦ ਨੂੰ ਮੁਕਾਉਣ ਤੇ ਲੱਗੀ ਹੈ, ਸਿੱਖਾਂ ਦੇ ਇੰਸਟੀਟਿਊਸ਼ਨਾਂ ਨੂੰ ਢਾਹ ਲਾਉਣ ਤੇ ਲੱਗੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਿੱਖ
ਭਾਵੇਂ 5 ਕਕਾਰ ਪਾਉਂਦੇ ਨਜ਼ਰ ਆਉਣਗੇ ਪੰਜਾਬ 'ਚ, ਪਰ ਸਿੱਖੀ ਸਿੱਖਾਂ 'ਚੋਂ ਮੁੱਕ ਜਾਏਗੀ। ਕਿਉਂਕਿ ਜਿਹੜੀ ਕਲਚਰਲ ਅਸਿਮੀਲੇਸ਼ਨ ਹੈ ਉਹਦੀਆਂ ਮਿਸਾਲਾਂ ਸਾਨੂੰ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ 'ਚ ਮਿਲਦੀਆਂ। ਇਸ ਮੁਲਕ ਦੇ ਵਿੱਚ ਰੈੱਡ ਇੰਡੀਅਨ ਸੀ, ਜਿਹੜੇ ਇੱਥੇ ਦੇ ਇੰਡੀਜਨਸ ਸੀ, ਕਿੱਥੇ ਗਏ? ਅਫਰੀਕਾ 'ਚ ਬਹੁਤ ਸਾਰੀਆਂ ਕੌਮਾਂ ਜਿਨ੍ਹਾਂ ਆਪਣੇ ਰਾਜ ਦੀ ਗੱਲ ਕੀਤੀ, ਉਹਨਾਂ ਦੀ ਕਲਚਰਲ ਅਸਿਮੀਲੇਸ਼ਨ ਕਰਕੇ ਉਹਨਾਂ ਨੂੰ ਮੁਕਾ ਦਿੱਤਾ। ਸਿੱਖੀ ਅੱਜ ਉਸੇ ਰਾਹ 'ਤੇ ਖੜੀ ਹੈ, ਪਰ ਅਸਾਂ ਇਹ ਕੰਮ ਹੋਣ ਨਹੀਂ ਦੇਣਾ। ਫਿਰ ਇੱਕ ਹੋਰ ਗੱਲ ਕੀਤੀ ਜਾਂਦੀ ਹੈ ਕਿ ਜੀ ਅਗਰ ਸਿੱਖਾਂ ਨੂੰ ਆਪਣੀ ਸਟੇਟ ਮਿਲ ਗਈ ਤਾਂ ਉਹ ਤਾਂ ਬਹੁਤ ਛੋਟੀ ਹੋਏਗੀ। ਛੋਟਾ ਜਿਹਾ ਪੰਜਾਬ ਹੈ, ਲੈਂਡ ਲੌਕ ਜੀ ਸਟੇਟ ਹੋਏਗੀ, ਤਾਂ ਉਹਦਾ ਸਾਨੂੰ ਕੀ ਫਾਇਦਾ? ਜਿਹੜੇ ਲੋਕ ਕਹਿੰਦੇ ਆ ਕਿ ਸਿੱਖਾਂ ਦੀ ਸਟੇਟ ਬਹੁਤ ਛੋਟੀ ਹੋਏਗੀ, ਉਹਨਾਂ ਨੂੰ ਜਾ ਕੇ ਦੇਖਣਾ ਚਾਹੀਦਾ ਸਵਿਟਜ਼ਰਲੈਂਡ ਕਿੱਡਾ ਕੁ ਵੱਡਾ ਮੁਲਕ ਹੈ ਭਾਈ, ਤਾਇਵਾਨ ਕਿੱਡਾ ਕੁ ਵੱਡਾ ਮੁਲਕ ਹੈ, ਪੋਰਟ ਆਫ ਸਿੰਗਾਪੁਰ ਕਿੱਡੀ ਕੁ ਵੱਡਾ ਦੇਸ਼ ਹੈ। ਮੁਲਕ ਰਕਬੇ ਨਾਲ ਨਹੀਂ ਬਣਦੇ, ਕੌਮਾਂ ਦੀ ਹੋਂਦ ਦੀ ਨਿਸ਼ਾਨੀ ਹੁੰਦੇ ਨੇ। ਜਿਨਾਹ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਕਿ ਤੂੰ ਪਾਕਿਸਤਾਨ ਮੰਗ ਰਿਹਾ, ਤੈਨੂੰ ਤਾਂ ਛੋਟਾ ਜਿਹਾ ਪਾਕਿਸਤਾਨ ਮਿਲਣਾ, ਬਹੁਤ ਕੁਛ ਤਾਂ ਹਿੰਦੁਸਤਾਨ 'ਚ ਰਹਿ ਜਾਣਾ। ਜਿਨਾਹ ਨੇ ਆਪਣੀ ਜੇਬ 'ਚੋਂ ਰੁਮਾਲ ਕੱਢ ਕੇ ਕਿਹਾ ਸੀ ਮੈਨੂੰ ਇੰਨਾ ਕੁ ਟੋਟਾ ਵੀ ਪਾਕਿਸਤਾਨ ਦਾ ਦੇਣਗੇ ਤੇ ਮੈਂ ਲੈ ਲਾਂਗਾ, ਕਿਉਂਕਿ ਮੈਂ ਪਾਕਿਸਤਾਨ ਰਕਬੇ ਵਾਸਤੇ ਨਹੀਂ ਮੰਗ ਰਿਹਾ, ਇਸ ਮੁਸਲਮਾਨ ਕੌਮ ਦੀ ਹੋਂਦ ਬਚਾਉਣ ਲਈ ਮੰਗ ਰਿਹਾ। ਸੋ ਖਾਲਿਸਤਾਨ ਛੋਟਾ ਹੋਵੇ, ਸਿੱਖ ਹੋਮਲੈਂਡ ਭਾਵੇਂ ਲੈਂਡਲੌਕ ਸਟੇਟ ਹੋਵੇ, ਉਹ ਪੰਜਾਬ ਜਿਹੜਾ ਕੱਲ ਤੱਕ ਸੋਨਾ ਉਗਲਦਾ ਸੀ, ਉਹ ਪੰਜਾਬ ਜਿਹਨੂੰ ਸਭ ਤੋਂ ਪਹਿਲਾਂ ਸਿਕੰਦਰ ਮਕਦੂਨੀ ਤੋਂ ਲੈ ਕੇ ਅਫਗਾਨਾਂ ਨੇ, ਮੁਗਲਾਂ ਨੇ ਲੁੱਟਿਆ, ਪਰ ਪੰਜਾਬ ਨਹੀਂ ਮੁੱਕਿਆ। ਜੇ ਉਸ ਪੰਜਾਬ ਦੇ ਵਿੱਚ ਸਿੱਖੀ ਦਾ ਰਾਜ ਕਾਇਮ ਹੋ ਜਾਏ ਤੇ ਉਹ ਪੰਜਾਬ ਅੱਜ ਵੀ ਸੋਨਾ ਉਗਲ ਸਕਦਾ। ਫਿਰ ਇੱਕ ਗੱਲ ਹੋਰ ਕੀਤੀ ਜਾਂਦੀ ਹੈ ਕਿ ਬਹੁਤ ਸਾਰੀ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਜਾਂ ਬਹੁਤ ਸਾਰੇ ਸਿੱਖ ਤੇ ਅੱਜ ਸਿੱਖ ਸੋਵਰੈਨਿਟੀ ਦੀ ਗੱਲ ਹੀ ਨਹੀਂ ਕਰਦੇ। ਕਦੇ ਵੀ ਕਿਸੇ ਕੌਮ 'ਚ ਸਾਰੀ ਦੀ ਸਾਰੀ ਕੌਮ ਇੱਕ ਮੁਤਾਲਬੇ ਤੇ ਇਕੱਠੀ ਨਹੀਂ ਹੁੰਦੀ। ਇਹ ਸਾਡੇ ਦਿਮਾਗ 'ਚ ਬਿਲਕੁਲ ਸਪਸ਼ਟ ਹੋ ਜਾਣਾ ਚਾਹੀਦਾ। ਜਦ ਪਾਕਿਸਤਾਨ ਬਣਿਆ ਤਾਂ ਜਿਹੜੀ ਮੁਸਲਮਾਨਾਂ ਦੀ ਧਾਰਮਿਕ ਲੀਡਰਸ਼ਿਪ ਸੀ ਉਹ ਵੀ ਪਾਕਿਸਤਾਨ ਬਣਾਉਣ ਦੀ ਵਿਰੋਧੀ ਸੀ। ਜਿਹੜੇ ਧਾਰਮਿਕ ਆਗੂ ਸੀ ਜਿਨ੍ਹਾਂ ਵੱਡੇ ਵੱਡੇ ਦਾੜੇ ਰੱਖੇ ਸੀ, ਜਿਹੜੇ ਕੁਰਾਨ ਪੜ੍ਹਦੇ ਸੀ, ਜਿਹੜੇ 5 ਨਮਾਜ਼ਾਂ ਪੜ੍ਹਦੇ ਸੀ, ਉਹਨਾਂ ਨੇ ਕਾਇਦੇ ਆਜ਼ਮ ਨੂੰ ਕਾਫਰ ਆਜ਼ਮ ਕਿਹਾ ਸੀ, ਪਾਕਿਸਤਾਨ ਨੂੰ ਨਾ ਪਾਕਿਸਤਾਨ ਕਿਹਾ ਸੀ। ਉਹਦੇ ਵਿੱਚ ਮੌਲਾਨਾ ਮੌਦੂਦੀ ਵੀ ਸੀ, ਅਬੁਲ ਕਲਾਮ ਆਜ਼ਾਦ ਵੀ ਸੀ, ਪਰ ਉਹਨਾਂ ਮੌਲਵੀਆਂ ਨੂੰ ਵੀ ਜੇ ਬਾਅਦ ਦੇ ਵਿੱਚ ਕਿਸੇ ਨੇ ਥਾਂ ਦਿੱਤੀ ਸਿਰ ਛੁਪਾਉਣ ਦੀ, ਤਾਂ ਪਾਕਿਸਤਾਨ ਨੇ ਦਿੱਤੀ। ਸੋ ਜਿਹੜੇ ਲੋਕ ਅੱਜ ਖਾਲਿਸਤਾਨ ਦੀ ਵਿਰੋਧਤਾ ਕਰਦੇ ਆ ਜਾਂ ਸਿੱਖ ਸੋਵਰੈਨਿਟੀ ਦੀ ਗੱਲ ਨਹੀਂ ਕਰਦੇ, ਉਹਨਾਂ ਨੂੰ ਵੀ ਕੱਲ੍ਹ ਸ਼ਰਨ ਮਿਲਣੀ ਆ ਤਾਂ ਸਿੱਖ ਹੋਮਲੈਂਡ 'ਚ ਮਿਲਣੀ ਆ। ਤੀਸਰੀ ਗੱਲ ਜੋ ਮੈਂ ਸਮਝਦਾ, ਮੈਨੂੰ ਮਾਫ਼ ਕਰੋ ਅਗਰ ਮੈਂ ਗਲਤ ਸਮਝਦਾ, ਜਦ ਅਸੀਂ ਸਿੱਖਾਂ ਦੇ ਹੋਮਲੈਂਡ ਦੀ ਗੱਲ ਕਰਦੇ ਹਾਂ ਤਾਂ ਮਤਲਬ ਇਹ ਨਹੀਂ ਕਿ ਉੱਥੋਂ ਮੁਸਲਮਾਨਾਂ ਨੂੰ ਕੱਢ ਦੇਣਾ ਜਾਂ ਉੱਥੋਂ ਹਿੰਦੂਆਂ ਨੂੰ ਕੱਢ ਦੇਣਾ। ਇਹ ਨਾ ਗੁਰੂ ਦਾ ਸਿਧਾਂਤ ਆ, ਨਾ ਹੀ ਮੈਂ ਸਮਝਦਾ ਹਾਂ ਕਿ ਕੱਲ੍ਹ ਨੂੰ ਜਦ ਸਿੱਖ ਹੋਮਲੈਂਡ ਹੋਣ ਚਾਹੇਗਾ ਤੇ ਉੱਥੇ ਦੂਸਰੀਆਂ ਕੌਮਾਂ ਨੂੰ ਉਹਦਾ ਹੱਕ ਨਹੀਂ ਹੋਏਗਾ। ਬੰਦਾ ਸਿੰਘ ਬਹਾਦਰ ਦੇ ਰਾਜ ਦੀ ਮਿਸਾਲ ਸਾਡੇ ਸਾਹਮਣੇ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਿਸਾਲ ਸਾਡੇ ਸਾਹਮਣੇ ਹੈ। ਸੋ ਸਿੱਖਾਂ ਦੇ ਹੋਮਲੈਂਡ ਦਾ ਜੋ ਵੀ ਮਾਡਲ ਬਣੇਗਾ ਉਹ 'ਚ ਹਰ ਕੌਮ ਨੂੰ ਇੱਜ਼ਤ ਦੇ ਨਾਲ ਉੱਥੇ ਰਹਿਣ ਦੀ ਇਜਾਜ਼ਤ ਹੋਏਗੀ। ਇੱਕ ਚੀਜ਼ ਹੋਰ ਜਿਹੜੀ ਕਹੀ ਜਾਂਦੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਗੁਰਧਾਵਾਂ ਪੰਜਾਬ ਤੋਂ ਬਾਹਰ ਨੇ, ਉਹਨਾਂ ਦਾ ਕੀ ਹੋਏਗਾ। ਮੈਨੂੰ ਇੱਕ ਸ਼ਰੀਫ ਬੰਦੇ ਨੇ ਕਿਹਾ, ਡਾਕਟਰ ਸਾਹਿਬ ਤੁਸੀਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਹੋ ਤੇ ਜਿਹੜੇ ਸਾਡੇ ਤਖਤ ਪੰਜਾਬ ਤੋਂ ਬਾਹਰ ਨੇ, ਅਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ ਕੁਛ ਸਾਡੀਆਂ ਸਥਾਨਾਂ ਚਲੀ ਗਈਆਂ, ਬਾਕੀ ਇੰਡੀਆ 'ਚ ਚਲੀਆਂ ਜਾਣਗੀਆਂ, ਸਾਡਾ ਕੀ ਬਣੇਗਾ। ਉਹਨੂੰ ਮੈਂ ਇੱਕ ਬੜੀ ਸਾਦੀ ਜਿਹੀ ਮਿਸਾਲ ਦਿੱਤੀ ਕਿ ਖਾਨਾ ਕਾਬਾ ਜਿੱਥੇ ਮੁਸਲਮਾਨ ਹਰ ਸਾਲ ਹਜ ਕਰਨ ਜਾਂਦੇ ਨੇ, ਉਹ ਸਾਰੇ ਮੁਸਲਮਾਨਾਂ ਦਾ ਇਕੱਠਾ ਇੱਕੋ ਹੀ ਸਥਾਨ ਹੈ, ਸੈਂਟਰਲ ਪੁਆਇੰਟ ਹੈ, ਪਰ ਹੈ ਉਹ ਸਾਊਦੀ ਅਰਬ 'ਚ। ਦੁਨੀਆ ਦੇ ਸਾਰੇ ਮੁਸਲਮਾਨ ਉੱਥੇ ਵੀਜ਼ਾ ਲੈ ਕੇ ਜਾਂਦੇ ਨੇ ਤੇ ਹਰ ਸਾਲ ਹਜ ਕਰਕੇ ਆਉਂਦੇ ਨੇ। ਜਿਹੜੇ ਸਥਾਨ ਬਾਹਰ ਰਹਿ ਜਾਣਗੇ, ਜੇ ਸਿੱਖ ਕੌਮ ਨੂੰ ਕੱਲ੍ਹ ਵੀਜ਼ਾ ਲੈ ਕੇ ਵੀ ਉੱਥੇ ਜਾਣਾ ਪਿਆ ਤਾਂ ਕੋਈ ਗੱਲ ਨਹੀਂ। ਯਾਦ ਰੱਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਸੋ, ਜਦ ਸਿੱਖਾਂ ਦਾ ਰਾਜ ਸੀ ਤਾਂ ਉਸੇ ਅਕਾਲ ਤਖਤ ਸਾਹਿਬ ਤੇ, ਉਸੇ ਦਰਬਾਰ ਸਾਹਿਬ ਤੇ ਸੋਨਾ ਚੜ੍ਹਾਇਆ ਗਿਆ। ਜਦ ਰਾਜ ਖੁੱਸਾ ਤੇ ਲੋਕਾਂ ਨੇ ਉਸੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਗੋਲਾਬਾਰੀ ਕੀਤੀ ਔਰ ਉਹਨੂੰ ਢਾਹ ਢੇਰੀ ਕਰ ਦਿੱਤਾ। ਇਹ ਵੀ ਯਾਦ ਰੱਖੋ ਕਿ ਜਦ ਰਾਜ ਹੱਥ 'ਚ ਨਾ ਆਏ ਤਾਂ ਫਿਰ ਉਹ ਕੌਮ ਜਿਹੜੀ ਕੱਲ੍ਹ ਤੱਕ ਆਪਣੀ ਜੁਰਤ ਦੇ ਨਾਲ ਜਮਰੂਦ ਦੇ ਕਿਲ੍ਹੇ ਹਿਲਾ ਦਿੰਦੀ ਸੀ, ਉਹਦੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਲੁੱਟੀ ਗਈ ਔਰ ਅੱਜ ਤੱਕ ਗੁਰੂ ਸਾਹਿਬ ਦੇ ਅਨੇਕਾਂ ਸਰੂਪ
ਜਿਨ੍ਹਾਂ ਨੂੰ ਗੁਰੂਆਂ ਦੀ ਛੋਹ ਪ੍ਰਾਪਤ ਸੀ, ਅੱਜ ਤੱਕ ਸਿੱਖ ਕੌਮ ਨੂੰ ਮੋੜੇ ਨਹੀਂ ਗਏ। ਸੋ ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਲੋਕਾਂ ਦੇ ਦਿਮਾਗ 'ਚ ਪਾਈਆਂ ਜਾਂਦੀਆਂ ਕਿ ਸਾਨੂੰ ਸਿੱਖ ਰਾਜ ਦੀ ਲੋੜ ਨਹੀਂ ਹੈ, ਖਾਲਿਸਤਾਨ ਬਹੁਤ ਛੋਟਾ ਹੋਏਗਾ, ਸਾਡੀਆਂ ਗੁਰਧਾਮਾਂ ਹੋਰ ਥਾਂ ਚਲੀਆਂ ਜਾਣਗੀਆਂ, ਇਹ ਟੈਰਰਿਜ਼ਮ ਨਾਲ ਜੁੜਿਆ ਹੋਇਆ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਇੱਕ ਹੋਰ ਗੱਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਾਰੇ ਕੀਤੀ ਜਾਂਦੀ ਹੈ। ਮੈਂ ਉਹ ਸ਼ਬਦ ਉਹਨਾਂ ਵਾਸਤੇ ਵਰਤਣਾ ਨਹੀਂ ਚਾਹੁੰਦਾ, ਨਾ ਹੀ ਮੇਰੀ ਜ਼ੁਬਾਨ ਸ਼ੋਭਾ ਦਿੰਦੀ ਕਿ ਮੈਂ ਉਹ ਲਫ਼ਜ਼ ਉਹਨਾਂ ਵਾਸਤੇ ਵਰਤਾਂ। ਉਹ ਲਫ਼ਜ਼ ਜੋ ਉਹਨਾਂ ਦੇ ਨਾਲ ਇੰਡੀਅਨ ਸਰਕਾਰ ਨੇ ਜੋੜਿਆ ਹੋਇਆ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੂੰ ਇੰਡੀਅਨ ਸਰਕਾਰ ਔਰ ਉਹਦੇ ਚੇਲੇ ਕੀ ਕਹਿੰਦੇ ਨੇ। ਮੈਂ ਸਮਝਦਾ ਹਾਂ ਕਿ ਅਗਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਟੈਰਰਿਸਟ ਕਿਹਾ ਜਾਂਦਾ ਹੈ ਔਰ ਕਹਿਣ ਵਾਲੇ ਕਹਿੰਦੇ ਨੇ, ਉਹਨਾਂ ਨੂੰ ਕਹੋ ਜਾਰਜ ਵਾਸ਼ਿੰਗਟਨ ਦਾ ਨਾਮ ਹੀ ਟੈਰਰਿਸਟ ਰੱਖਦੇ, ਕਿਉਂਕਿ ਜਿਸ ਮੁਲਕ ਤੁਸੀਂ ਵਸਦੇ ਹੋ, ਇਸ ਮੁਲਕ ਨੂੰ ਹੋਂਦ 'ਚ ਲਿਆਉਣ ਵਾਲੇ ਜਾਰਜ ਵਾਸ਼ਿੰਗਟਨ ਨੇ ਵੀ, ਜਿਸ ਤਰ੍ਹਾਂ ਸਿੱਖਾਂ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਕੌਂਸਟੀਟਿਊਸ਼ਨਲ ਰਾਈਟ ਦੀ ਮੰਗ ਕੀਤੀ, ਜਦੋਂ ਨਹੀਂ ਸੁਣੀ ਗਈ ਤਾਂ ਮਜਬੂਰਨ ਜਾਰਜ ਵਾਸ਼ਿੰਗਟਨ ਔਰ ਅਮਰੀਕਾ ਦੇ ਲੋਕਾਂ ਨੂੰ ਵੀ ਬੰਦੂਕ ਚੁੱਕ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਪਈ। ਇਹੀ ਕੰਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਕੀਤਾ। ਇਹ ਹੋਰ ਗੱਲ ਹੈ ਕਿ ਜਿਹੜੀਆਂ ਕੌਮਾਂ ਸ਼ਿਕਸਤ ਖਾ ਜਾਂਦੀਆਂ ਨੇ, ਉਹਦੇ ਹੀਰੋਜ਼ ਨੂੰ ਵਿਲਨ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਸੋ ਜਿਹੜਾ ਤੁਹਾਨੂੰ ਇੱਥੇ ਕਹੇ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਟੈਰਰਿਸਟ ਸੀ, ਉਹਨਾਂ ਨੂੰ ਕਹੋ ਜਾਓ ਜਾਰਜ ਵਾਸ਼ਿੰਗਟਨ ਦੇ ਨਾਲ ਵੀ ਟੈਰਰਿਸਟ ਲਾ ਦਿਓ। ਜਿਹੜਾ ਕੰਮ ਜਾਰਜ ਵਾਸ਼ਿੰਗਟਨ ਨੇ ਕੀਤਾ, ਉਹੀ ਕੰਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਰਨ ਟੁਰੇ ਸੀ। ਇਹ ਹੋਰ ਗੱਲ ਹੈ ਕਿ ਉਸ ਵਕਤ ਦੇ ਜਿਹੜੇ ਹਾਲਾਤ ਸੀ, ਉਹਦੇ ਵਿੱਚ ਸਿੱਖ ਕੌਮ ਕਾਮਯਾਬ ਨਹੀਂ ਹੋ ਸਕੀ। ਹੁਣ ਕਿਉਂਕਿ ਸਮਾਂ ਥੋੜ੍ਹਾ ਹੈ, ਕਿਸ ਤਰ੍ਹਾਂ ਸਾਡਾ ਪਾਥਵੇ ਕੀ ਹੈ, ਸਿੱਖ ਕੌਮ ਨੂੰ ਕੀ ਕਰਨ ਦੀ ਜ਼ਰੂਰਤ ਹੈ, ਮੈਂ ਕੁਝ ਗੱਲਾਂ ਕਰਾਂਗਾ। ਜੇ ਤੁਹਾਨੂੰ ਬੁਰੀਆਂ ਲੱਗਣ, ਮੈਂ ਮਾਫੀ ਪਹਿਲਾਂ ਮੰਗ ਲੈਣਾ। ਲੇਕਿਨ ਮੈਂ ਕਿਉਂਕਿ ਸਿੱਖ ਕੌਮ ਦੇ ਬਾਰੇ ਵਿਚਾਰਦਾ ਰਹਿਣਾ, ਸਿਰਫ ਅਗਰ ਅਸੀਂ 2-3 ਕੰਮ ਆਪਣੇ ਦਿਮਾਗ 'ਚ ਬਿਠਾ ਲਈਏ ਤੇ ਇਸ ਕੌਮ ਦਾ ਕੁਝ ਬਣ ਜਾਏਗਾ। ਪਹਿਲੀ ਚੀਜ਼ ਜਿਹੜੀ ਸਿੱਖ ਕੌਮ ਨੂੰ ਜ਼ਰੂਰਤ ਹੈ, ਉਹ ਇਤਿਹਾਦ ਦੀ, ਯੂਨਿਟੀ ਦੀ ਲੋੜ ਹੈ। ਇਹ ਮੇਰੀ ਆਪ ਤੋਂ ਬੇਨਤੀ ਹੈ। ਤੁਹਾਡੇ ਵਾਸਤੇ ਮਿਸਾਲਾਂ ਮੌਜੂਦ ਨੇ। ਮਿਸਲਾਂ ਆਪਸ 'ਚ ਲੜਦੀਆਂ ਸੀ, ਜਿੰਨੀ ਦੇਰ ਲੜਦੀਆਂ ਰਹੀਆਂ ਉਨੀ ਦੇਰ ਰਾਜ ਕਾਇਮ ਨਹੀਂ ਹੋਇਆ। ਮਿਸਲਾਂ ਨੇ ਜਦੋਂ ਲੜਨਾ ਛੱਡਿਆ ਤਾਂ ਸਿੱਖਾਂ ਦੇ ਰਾਜ ਦੀ ਪ੍ਰਾਪਤੀ ਹੋਈ। ਇਸ ਵਾਸਤੇ ਸਿੱਖ ਕੌਮ ਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਕਿ ਸਾਨੂੰ ਭੁੱਲ ਜਾਂਦਾ ਕਿ ਖਾਲਸਾ ਪੰਥ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੂਸਰੇ ਦੇ ਨਾਲ ਜੁੜਨਾ। ਅਸਾਂ ਇਹ ਪੈਗਾਮ ਤੇ ਦੁਨੀਆ ਨੂੰ ਦੇਣਾ ਸੀ, ਪਰ ਸਿੱਖ ਕੌਮ ਤਾਂ ਆਪਸ 'ਚ ਹੀ ਵੰਡੀ ਗਈ। ਪਹਿਲੀ ਗੱਲ ਇਤਿਹਾਦ। ਔਰ ਮੈਂ ਵੀ ਕਹਿਣਾ ਚਾਹੁੰਦਾ, ਸਿੱਖ ਕੌਮ ਨੂੰ, ਹਰ ਕੌਮ ਦੇ ਬੇਸ਼ੁਮਾਰ ਇਸ਼ੂ ਹੁੰਦੇ, ਪਰ ਜਿਹੜੀਆਂ ਕੌਮਾਂ ਨੇ ਦੁਨੀਆ 'ਚ ਪ੍ਰਾਪਤੀ ਕੀਤੀ ਹੈ, ਉਹਨਾਂ ਨੇ ਆਪਣੀ ਪ੍ਰਾਇੋਰਟੀਜ਼ ਡਿਟਰਮਿਨ ਕੀਤੀਆਂ ਹੁੰਦੀਆਂ ਵੀ ਅਸਾਂ ਪਹਿਲਾਂ ਕਿਹੜੀਆਂ ਚੀਜ਼ਾਂ ਵਿਚਾਰਨੀਆਂ, ਬਾਅਦ 'ਚ ਕਿਹੜੀਆਂ ਵਿਚਾਰਨੀਆਂ। ਸੋ ਮੇਰੇ ਜਿਹੜੇ ਵਿਦਵਾਨ ਸੱਜਣ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਮਸਲੇ ਨਾ ਛੇੜੋ ਜਿਹਦੇ ਨਾਲ ਸਿੱਖ ਕੌਮ ਨੂੰ ਹੋਰ ਡਿਵਾਈਡ ਕਰ ਦਿਓ। ਮੈਨੂੰ ਬੜਾ ਦੁੱਖ ਹੁੰਦਾ ਵੀ ਇਸ ਕੌਮ ਦੇ ਇੰਨਾ ਦੁਖਾਂਤ ਹੈ, ਉਸ ਕੌਮ ਦੇ ਵਿੱਚ ਨਵੇਂ ਵਖੇਵੇਂ ਪਾਏ ਜਾਂਦੇ ਨੇ। ਕਦੇ ਦਸਮ ਗ੍ਰੰਥ ਦੇ ਨਾਂ ਤੇ ਕੌਮ ਨੂੰ ਵੰਡਿਆ ਜਾਂਦਾ। ਮੈਂ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਇਸ ਬਾਰੇ ਕੁਝ ਨਹੀਂ ਜਾਣਦਾ, ਪਰ ਮੈਂ ਇਹ ਕਹਿਣਾ ਚਾਹੁੰਦਾ, ਜਿੰਨੇ ਮਸਲੇ ਨੇ ਇਹ ਸਾਂਭ ਕੇ ਰੱਖੋ। ਜਦ ਸਿੱਖ ਕੌਮ ਆਪਣੇ ਆਜ਼ਾਦ ਕਾਰ 'ਚ ਬੈਠੀ ਹੋਏਗੀ ਤੇ ਅਸੀਂ ਮਿਲ ਕੇ ਸਾਰੇ ਮਸਲੇ ਵਿਚਾਰਾਂਗੇ, ਇਹਨਾਂ ਦਾ ਹੱਲ ਕੱਢਾਂਗੇ। ਤੀਸਰੀ ਗੱਲ, ਸਿੱਖ ਕੌਮ, ਅਸੀਂ ਜਦ ਸਿੱਖ ਹੋਮਲੈਂਡ ਦੀ ਗੱਲ ਕਹਿੰਦੇ ਹਾਂ ਤੇ ਜਿਹੜਾ ਪੰਜਾਬ ਦਾ ਸਧਾਰਨ ਵਿਅਕਤੀ ਆ, ਉਹਨੂੰ ਵਿਖਾਉਣਾ ਪਏਗਾ ਕਿ ਜਿਹੜੀ ਸਿੱਖ ਰਿਆਸਤ ਹੋਏਗੀ ਉਹ ਕਿਸ ਤਰ੍ਹਾਂ ਸਿੱਖ ਸੋਵਰਨਿਟੀ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਲਿਆਏਗੀ। ਤੁਹਾਨੂੰ ਕਿਸੇ ਐਕਸਟਰਨਲ ਹੈਲਪ ਦੀ ਲੋੜ ਨਹੀਂ, ਕਿਸੇ ਦੀ ਕੋਈ ਜ਼ਰੂਰਤ ਨਹੀਂ। ਤੁਹਾਡੇ ਗੁਰਦੁਆਰਿਆਂ ਦੀਆਂ ਗੋਲਕਾਂ ਭਰੀਆਂ ਪਈਆਂ, ਉਹ ਗੋਲਕਾਂ ਇਸ ਖਾਲਸਾ ਪੰਥ ਦੀ ਇਮਾਨਤ ਨੇ। ਇਹਨਾਂ ਦੇ ਉੱਤੇ ਖਰਚ ਕੇ ਦੇਖੋ ਤਾਂ ਕਿ ਇਹਨਾਂ ਨੂੰ ਪਤਾ ਚੱਲੇ ਕਿ ਇਹ ਸਾਡਾ ਖਜ਼ਾਨਾ ਜਦ ਸਾਡੇ ਤੇ ਵਰਤਿਆ ਜਾਏਗਾ ਤੇ ਇਹ ਸਿੱਖ ਰਾਜ ਦਾ ਮਾਡਲ ਹੋਏਗਾ। ਮੈਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਹਰ ਥਾਂ ਸਿੱਖ ਜੈਨੋਸਾਈਡ ਦੀ ਗੱਲ ਕਰਦੇ ਹੋ। ਮੈਂ ਦੇਖਿਆ ਦੁਖਾਂਤ। ਮੈਂ ਜਾ ਕੇ ਉਹਨਾਂ ਵਿਧਵਾਵਾਂ ਨੂੰ ਮਿਲਿਆ ਜਿਨ੍ਹਾਂ ਦੀਆਂ ਧੀਆਂ ਦੀ ਪੱਤ ਉਹਨਾਂ ਦੀ ਅੱਖਾਂ ਦੇ ਸਾਹਮਣੇ ਲੁੱਟੀ ਗਈ। ਮੈਂ ਉਹਨਾਂ ਦਾ ਦੁਖਾਂਤ ਦੇਖਿਆ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਦੇ ਪਤੀਆਂ ਨੂੰ, ਉਹਨਾਂ ਦੇ ਪੁੱਤਾਂ ਨੂੰ ਉਹਨਾਂ ਦੇ ਸਾਹਮਣੇ ਸਾੜਿਆ ਗਿਆ। ਮੈਂ ਉਹਨਾਂ ਬੱਚਿਆਂ ਨੂੰ ਦੇਖਿਆ
ਜਿਹੜਾ ਅੱਜ ਨਸ਼ਿਆਂ ਦਾ ਸ਼ਿਕਾਰ ਕਰ ਦਿੱਤੇ ਗਏ। ਅੱਜ ਅਸੀਂ ਨਸ਼ਿਆਂ ਦਾ ਰੋਣਾ ਰੋਂਦੇ ਹਾਂ, ਕਦੇ ਪੰਜਾਬ ਦੇ ਪਾਣੀਆਂ ਦਾ ਰੋਣਾ ਰੋਂਦੇ ਹਾਂ, ਕਦੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਫਾਰਮਰ ਸੁਈਸਾਈਡ ਇੰਨੀ ਵੱਧ ਗਈ। ਫਿਰ ਕੁਛ ਨਹੀਂ ਲੱਭਦਾ ਸਾਡੇ ਵਿਦਵਾਨਾਂ ਨੂੰ, ਤੇ ਪਰਤ ਕੇ ਉਹ ਸਿੱਖ ਕੌਮ ਨੂੰ ਨਲਾਇਕ ਕਹਿ ਕੇ ਉਹਨੂੰ ਉੱਤੇ ਲਾਹਨਤਾਂ ਘੱਲਣ ਲੱਗ ਪੈਂਦੇ ਨੇ। ਇਹ ਸਭ ਬਿਮਾਰੀਆਂ ਨੇ। ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਹੈ, ਸਿੱਖ ਕੌਮ ਦਾ ਆਪਣਾ ਕਾਰ, ਸਿੱਖ ਕੌਮ ਦੀ ਆਪਣੀ ਹੋਂਦ। ਨਹੀਂ ਤੇ ਰੋਂਦੇ ਰਹੋ, ਕਦੇ ਕੁਛ ਨਹੀਂ ਬਣਨਾ। ਆਖਰੀ ਬੇਨਤੀ ਇਹ ਹੈ ਕਿ ਜਦ ਅਸੀਂ ਦੂਸਰੀਆਂ ਕੌਮਾਂ 'ਚ ਵਿਚਰਦੇ ਹਾਂ ਤਾਂ ਹਰ ਕੌਮਾਂ ਦੇ ਬਾਰੇ ਕੁਝ ਓਪੀਨੀਅਨ ਬਣਾਉਂਦੀ ਹੈ। ਜਿਨ੍ਹਾਂ ਨਾਲ ਗੱਲ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਦੇਸ਼ਾਂ ਦੇ ਫੈਸਲੇ ਕਰਨੇ ਨੇ, ਜਿਨ੍ਹਾਂ ਨੇ ਸਾਊਥ ਸੁਡਾਨ ਨੂੰ ਆਜ਼ਾਦ ਕਰਵਾਇਆ, ਜਿਨ੍ਹਾਂ ਨੇ ਈਸਟ ਤੈਮੂਰ ਨੂੰ ਆਜ਼ਾਦ ਕਰਵਾਇਆ, ਜਿਹੜੇ ਜਾ ਕੇ ਮੁਖਤਲਿਫ ਕੌਮਾਂ ਦੀ ਆਜ਼ਾਦੀ ਨੂੰ ਬਣਾ ਕੇ ਪੇਸ਼ ਕਰਦੇ ਨੇ, ਅਸੀਂ ਉਹਨਾਂ ਨਾਲ ਤਾਂ ਗੱਲ ਹੀ ਨਹੀਂ ਕਰ ਰਹੇ। ਉਹ ਲੋਕ ਇੱਥੇ ਤੁਹਾਡੇ ਮੁਲਕ 'ਚ ਹੀ ਵਸਦੇ ਨੇ। ਸਾਨੂੰ ਲੌਬਿੰਗ ਕਰਨ ਦੀ ਜ਼ਰੂਰਤ ਹੈ ਔਰ ਉਹਨਾਂ ਲੋਕਾਂ ਦੇ ਸਾਹਮਣੇ ਆਪਣਾ ਐਕੂਰੇਟ ਨੈਰੇਟਿਵ ਲਿਆ ਕੇ ਰੱਖਣ ਦੀ ਜ਼ਰੂਰਤ ਹੈ। ਮੈਂ ਸਿੱਖ ਕੌਕਸ ਵਾਲਿਆਂ ਨੂੰ ਖਾਸ ਤੌਰ ਤੇ ਵਧਾਈ ਦੇਣਾ ਚਾਹੁੰਦਾ ਕਿ ਉਹ ਇੱਥੇ ਬਹੁਤ ਭਰਪੂਰ ਲੌਬਿੰਗ ਕਰਦੇ ਨੇ, ਲੋਕਾਂ ਦੇ ਸਾਹਮਣੇ ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ ਆਉਂਦੇ ਨੇ। ਇਹ ਬੇਨਤੀ ਕਰਾਂ ਕਿ ਅੱਜ ਕੱਲ੍ਹ ਸਿੱਖ ਕੌਮ ਨੂੰ ਬੜਾ ਮਾਫ ਕਰਿਓ, ਮੈਂ ਤੁਹਾਨੂੰ ਆਪਣੇ ਤੋਂ ਵੱਖ ਨਹੀਂ ਸਮਝਦਾ। ਮੈਂ ਸਮਝਦਾ ਕਿ ਮੈਂ ਗੁਰੂ ਦੇ ਸਿਧਾਂਤਾਂ ਨੂੰ ਸਲਾਮ ਕਰਨਾ, ਗੁਰੂ ਦੇ ਸਿਧਾਂਤਾਂ ਦੇ ਖਲੋਣਾ, ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਇਹ ਨਾ ਸਮਝੋ ਮੈਂ ਤੁਹਾਡੇ ਤਨਕੀਦ ਕਰ ਰਿਹਾ। ਸਿੱਖ ਕੌਮ ਦਾ ਨੌਨ ਸੀਰੀਅਸ ਮਿਜ਼ਾਜ ਹੋ ਗਿਆ। ਇਸ ਕੌਮ ਕੋਲ ਹਰ ਦੂਸਰੇ ਤੀਸਰੇ ਮਹੀਨੇ ਇੱਕ ਨਵਾਂ ਨਾਰਾ ਹੁੰਦਾ, ਇੱਕ ਨਵੀਂ ਕੈਂਪੇਨ ਹੁੰਦੀ, ਇੱਕ ਨਵੀਂ ਮੂਵਮੈਂਟ ਹੁੰਦੀ। ਅਸਾਂ 47 'ਚ ਵੀ ਆਪਣੀ ਲੀਡਰਸ਼ਿਪ ਨੂੰ ਕਦੇ ਸਵਾਲ ਨਹੀਂ ਸੀ ਕੀਤਾ। ਅਸਾਂ ਕਦੇ 47 ਤੋਂ ਪਹਿਲਾਂ ਵੀ ਲੀਡਰਸ਼ਿਪ ਨੂੰ ਅਕਾਊਂਟੇਬਲ ਨਹੀਂ ਸੀ ਠਹਿਰਾਇਆ। ਅੱਜ ਵੀ ਸਿੱਖ ਲੀਡਰਸ਼ਿਪ ਨੂੰ ਨਾ ਕੋਈ ਸਵਾਲ ਕਰਦਾ, ਨਾ ਕੋਈ ਅਕਾਊਂਟੇਬਲ ਠਹਿਰਾਉਂਦਾ। ਜਿਹੜੇ ਲੋਕ ਤੁਹਾਡੇ ਕੋਲ ਹਰ ਚੌਥੇ ਮਹੀਨੇ ਇੱਕ ਨਵਾਂ ਨਾਰਾ ਲੈ ਕੇ ਆਉਣ, ਉਹਨਾਂ ਨੂੰ ਇਹ ਜ਼ਰੂਰ ਪੁੱਛਿਆ ਕਰੋ ਜਿਹੜਾ ਪਹਿਲਾ ਨਾਰਾ ਦਿੱਤਾ ਸੀ ਉਹਦਾ ਕੀ ਕੀਤਾ। ਕਿਉਂਕਿ ਅੱਜ ਜਦ ਸਾਡੇ ਵਰਗੇ ਬੰਦੇ ਸਿੱਖ ਕੌਮ ਦੀ ਗੱਲ ਲੈ ਕੇ ਇੰਟਰਨੈਸ਼ਨਲ ਫੋਰਮਸ ਤੇ ਜਾਂਦੇ, ਕਹਿੰਦੇ ਕਿਹੜੇ ਸਿੱਖਾਂ ਦੀ ਗੱਲ ਕਰਦੇ? ਸਿੱਖਾਂ ਕੋਲ ਤੇ ਹਰ ਚੌਥੇ ਪੰਜਵੇਂ ਮਹੀਨੇ ਇੱਕ ਨਵਾਂ ਨਾਰਾ ਹੋਣਾ, ਇੱਕ ਨਵੀਂ ਕੈਂਪੇਨ ਹੋਣੀ। ਇਸ ਵਾਸਤੇ ਆਪਣੇ ਆਪ ਨੂੰ ਆਪਣਾ ਇੱਕ ਨਿਸ਼ਾਨਾ ਮਿੱਥੋ, ਔਰ ਜਦ ਤੱਕ ਉਹ ਨਿਸ਼ਾਨਾ ਤੁਸੀਂ ਅਚੀਵ ਨਹੀਂ ਕਰ ਲੈਂਦੇ, ਦੂਸਰੇ ਵੱਲ ਪਾਸੇ ਨਾ ਟੁਰੋ। ਸੋ ਮੈਂ ਇੰਨੀਆਂ ਹੀ ਬਿਨਤੀਆਂ ਕਰਦਿਆਂ ਹੋਇਆਂ ਆਪ ਜੀ ਨੂੰ ਇਹ ਕਹਾਂਗੇ, ਇਹ ਮਹਾਨ ਕੌਮ ਹੈ, ਇਹ 'ਚ ਬਹੁਤ ਸਟਰੈਂਥ ਹੈ। ਸਾਡੇ ਸਾਰੇ ਮਸਲਿਆਂ ਦਾ ਹੱਲ ਸਿੱਖ ਕੌਮ ਦਾ ਆਪਣਾ ਰਾਜ ਹੈ, ਜਿਹਦਾ ਮਾਡਲ ਔਰ ਜਿਹਦਾ ਆਦੇਸ਼ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਨੇ ਆਪਣੀ ਤਾਲੀਮਾਂ 'ਚ ਸਾਨੂੰ ਦਿੱਤਾ ਹੈ। ਇੱਕ ਚੀਜ਼ ਮੈਂ ਇਕਬਾਲ ਨਾਲ ਸ਼ੁਰੂ ਕੀਤਾ ਸੀ, ਇਕਬਾਲ ਨਾਲ ਹੀ ਖ਼ਤਮ ਕਰਾਂਗਾ। ਸਿੱਖ ਕੌਮ ਲਈ ਔਰ ਦੁਨੀਆ ਦੀ ਹਰ ਕੌਮ ਲਈ ਬਹੁਤ ਵੱਡਾ ਮੈਸੇਜ ਹੈ ਉਹਦੇ 'ਚ। इकबाल कह गया, खुदा ने आज तक उस कौम की हालत नहीं बदली, खुदा ने आज तक उस कौम की हालत नहीं बदली जिसे खुद ख्याल ना हो अपनी हालत के बदलने का। बोलन च कोई भूल चुक हो गई होए ते खिमा दा जाचक हाँ। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਸੀ ਡਾਕਟਰ ਇਕਤਦਾਰ ਕਰਾਮਤ ਚੀਮਾ ਹੋਰਾਂ ਨੂੰ, ਜਿਨ੍ਹਾਂ ਨੇ ਬਹੁਤ ਹੀ ਮਨਿਊਟਲੀ ਇਸ ਪ੍ਰੋਬਲਮ ਨੂੰ ਸਾਡੇ ਸਾਹਮਣੇ ਰੱਖਿਆ, ਡਿਸਕਸ ਕੀਤਾ ਤੇ ਉਹਦੇ ਸੋਲਿਊਸ਼ਨਸ ਵੀ ਦਿੱਤੇ। ਮੈਂ ਆਪਣੀ ਮਨਜੋਤ ਗਰੇਵਾਲ ਧੀ ਰਾਣੀ ਨੂੰ ਪੁੱਛਾਂ ਕਿ ਉਹਨਾਂ ਨੂੰ ਕਿਸੇ ਨੇ ਕੋਈ ਸਵਾਲ ਦਿੱਤਾ ਜਾਂ ਧਨਜੋਤ ਗਰੇਵਾਲ, ਉਹ ਪਲੀਜ਼ ਮੈਨੂੰ ਦੱਸ ਦਿਓ ਜੇ ਕੋਈ ਤੁਹਾਡੇ ਤੇ ਉਹਨਾਂ ਲਈ ਕੁਐਸਚਨ ਜਾਂ ਕੰਸਰਨ ਆਇਆ ਤਾਂ ਡਾਕਟਰ ਸਾਹਿਬ ਉਸ ਦਾ ਜਵਾਬ ਦੇਣਗੇ, ਉਹਨੂੰ ਐਡਰੈਸ ਕਰਨਗੇ। ਡਾਕਟਰ ਸਾਹਿਬ। सवाल पूछा गया है, कहो तो मैं अंग्रेजी जवाब दे दिया क्योंकि मैनूं लगदा साडे बच्चियां ने सवाल किया। सवाल आया है, सवाल दोवें वैसे जिहड़े मेरे कोल हुण पहुंचे ने वो
मोर और लेस सेम ही क्वेश्चन ने। किसी ने पूछा इफ खालिस्तान इज गोइंग टू कम इन टू एग्जिस्टेंस वुड इट हैपन ड्यू टू द एफर्ट्स ऑफ द सिख्स लिविंग आउटसाइड इंडिया और लिविंग इनसाइड इंडिया और बोथ। दूसरा सवाल किसी ने पूछा व्हाट कैन बी डन नाउ टू गेट अ सिख होमलैंड एंड व्हाट रोल डज वेस्टर्न वर्ल्ड प्ले इन दैट। दोवें सवाल जिहड़े ने, पहलां तो मैनूं बहुत खुशी है कि साडी कौम साडे बच्चे वाकई ही अज सिख होमलैंड के बारे सोचते हैं। जिहड़ा सवाल पहला पूछा गया कि की खालिस्तान सिखां की कोशिश नाल बनेगा या बाहर बैठियां की कोशिश नाल बनेगा या दोवां की कोशिश नाल बनेगा, फिर यह भी सवाल बड़ा रेलीवेंट है कि उस वैस्ट की रोल प्ले कर सकता। पहले सवाल का मैं जवाब ये दियाँ, कल किसी ने कहा भी सिख ब्रेन ड्रेन हो गया, सिख बाहर आके बह गए। मैं समझदा बहुत चंगा होया, क्योंकि जिन्हां लोकां दी जिन्हां होर देशां ने आज़ादी हासिल की उन्हां दी आज़ादी दीयां तहरीकां इत्थों चलियां। अगर इसराइल अपनी होंद दे नां ते वजूद च आया तो बाहर बैठे ज्यूज़ दी तहरीक दे नतीजे च आया। सो मैं समझदा हाँ दैट वी हैव अ रोल मॉडल इन द जूइश कम्यूनिटी टू प्रिजर्व देयर आइडेंटिटी। They were wiped away from those lands for 10 centuries, 11 centuries. But just to preserve their own identity, they are settled again in those lands with whole pride and dignity. So ਜਿਹੜੀਆਂ ਵੀ ਕੌਮਾਂ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਉਹ ਬਾਹਰੋਂ ਚੱਲਦੀ ਹੈ। ਸੋ ਮੈਂ ਬਾਹਰ ਬੈਠੀ ਜਿੰਨੀ ਸੰਗਤ ਹੈ ਮੈਂ ਤੁਹਾਨੂੰ ਟ੍ਰਿਬਿਊਟ ਪੇਸ਼ ਕਰਦਾ ਹਾਂ ਕਿ ਤੁਸੀਂ ਸਿੱਖਾਂ ਦੀ ਆਈਡੈਂਟੀਟੀ ਲਈ ਜਿਹੜੀਆਂ ਅੱਜ ਤੱਕ ਕੋਸ਼ਿਸ਼ਾਂ ਕੀਤੀਆਂ, ਸ਼ਹੀਦਾਂ ਦੀ ਜਿਸ ਤਰ੍ਹਾਂ ਯਾਦ ਤੁਸੀਂ ਮਨਾ ਸਕਦੇ ਹੋ ਉਹ ਕੌਮ ਨਹੀਂ ਮਨਾ ਸਕਦੀ ਜਿਹੜੀ ਅੱਜ ਭਾਰਤ ਦੇ ਨਕਸ਼ੇ 'ਚ ਕੈਦ ਹੈ। ਮੈਨੂੰ ਉਹਨਾਂ ਦੇ ਦੁੱਖ ਇਸ ਵਾਸਤੇ ਨਹੀਂ ਹੁੰਦਾ ਕਿਉਂਕਿ ਗੁਲਾਮ ਕੌਮਾਂ ਜਿਨ੍ਹਾਂ ਦੇ ਪੈਰ ਗੁਲਾਮੀ ਦੀ ਜ਼ੰਜੀਰ ਜਕੜੇ ਹੋਣ, ਨਾ ਉਹਨਾਂ ਦੀ ਸੋਚ ਆਜ਼ਾਦ ਹੁੰਦੀ ਹੈ ਨਾ ਉਹ ਗੱਲ ਕਰ ਸਕਦੇ ਨੇ। ਅਸੀਂ ਵੀ ਲਿਵ ਇਨ ਡੈਮੋਕ੍ਰੈਟਿਕ ਸੋਸਾਇਟੀ ਐਂਡ ਵੀ ਨੋ every democratic state give the right of self-determination and observe the will of the people. The country I come from, United Kingdom, it is called the mother of democracy. People of Scotland, they said we want a referendum to determine our fate. And our country said yes, we will have a referendum. That's another thing that later people decided that they will stay in the United Kingdom. But the real democracy is always give people right of self-determination. Then the people of our country said we want to decide about our future in the European Union. They were given the right of self-determination. They were given a right to decide कि तुसी यूरोप च रहना या नहीं। सो क्योंकि तुसी इत्थे रहिंदे हो, ये चीज़ां सानू अपने पॉलिटिशियंस दे कोल, अपने लोकां दे कोल, अपने कांग्रेसमैनां दे कोल, अपनी स्टेट असैंबलियां च लैके जाण दी लोड़ है। सो तुसी बहुत वड्डा योगदान ऑलरेडी पा रहे हो। आने वाले समय 'ਚ ਤੁਹਾਡੀਆਂ ਕੋਸ਼ਿਸ਼ਾਂ ਦੇ ਨਾਲ, ਤੁਹਾਡੀ ਲੌਬਿੰਗ ਦੇ ਨਤੀਜੇ 'ਚ, ਤੁਹਾਡੀ ਐਡਵੋਕੇਸੀ ਦੇ ਨਤੀਜੇ 'ਚ ਖਾਲਿਸਤਾਨ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ। ਵੈਸਟਰਨ ਵਰਲਡ ਦੇ ਰੋਲ ਦਾ ਮੈਨੂੰ ਪੁੱਛਿਆ ਗਿਆ ਵਾਟ ਵੈਸਟ ਕੈਨ ਡੂ ਅਬਾਊਟ ਦ ਸਿੱਖ ਹੋਮਲੈਂਡ। ਆਲ ਦ ਮਾਡਰਨ ਸਟੇਟਸ ਵਿਚ ਕੇਮ ਇਨ ਟੂ ਬੀਇੰਗ ਟੂਡੇ were more or less positively or negatively created by the West. ਜੇ ਇਸ ਤੈਮੂਰ ਨੂੰ ਆਜ਼ਾਦੀ ਮਿਲੀ ਹੈ that is due to the intervention of the West. ਬੋਸਨੀਆ 'ਚ ਮੁਸਲਮਾਨਾਂ ਦੀ ਜੈਨੋਸਾਈਡ ਹੋਈ, ਇਸ ਮੁਲਕ ਦੀ ਇੰਟਰਵੈਂਸ਼ਨ ਨਾਲ ਰੁਕੀ ਔਰ ਬੋਸਨੀਆ ਜਿਹੜਾ ਇੱਕ ਮੁਸਲਮਾਨ ਦੇਸ਼ ਦੇ ਤੌਰ ਤੇ ਦੁਨੀਆ ਦੇ ਨਕਸ਼ੇ ਤੇ ਉੱਭਰਿਆ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਜਿਹੜਾ ਵਿਸ਼ਾ ਚੱਲ ਰਿਹਾ ਵਾ ਬਹੁਤ ਵੱਡਾ ਇਰਾਕ ਦੇ ਵਿੱਚ ਇੱਕ ਨਵੀਂ ਸਟੇਟ ਦੇ ਵਜੂਦ ਦੇ ਵਿੱਚ ਆਉਣ ਦਾ, ਦੈਟ ਇਜ਼ ਡਿਊ ਟੂ ਦ ਇਨਫਲੂਐਂਸ ਆਫ ਦ ਵੈਸਟ। ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੈਸਟ ਦੇ ਵਿੱਚ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਹੈ, ਢੰਗ ਨੇ, ਇਹ ਬਦਲੋ। ਸਾਡੀ ਨੌਜਵਾਨ ਨਸਲ ਨੂੰ ਚਾਹੀਦਾ ਕਿ ਉਹ ਇੱਕ ਫਲਾਇਰ ਬਣਾਏ, ਲੀਫਲੈਟ ਬਣਾਏ ਵੀ ਸਿੱਖ ਸੈਲਫ ਡਿਟਰਮੀਨੇਸ਼ਨ, ਸਿੱਖ ਸੋਵਰੈਨਿਟੀ ਹੈ ਕੀ, ਉਹਦਾ ਮਾਡਲ ਕੀ ਹੈ। ਅਸੀਂ ਜਿਹਨੂੰ ਸ਼ਹੀਦਾਂ ਦੀ ਯਾਦ ਮਨਾਈਏ ਤੇ ਵੈਸਟ ਦੇ ਤਰੀਕੇ ਨਾਲ ਮਨਾਈਏ, ਬਜਾਏ ਦੇ ਕਿ ਅਸੀਂ ਸੜਕਾਂ ਬਲਾਕ ਕਰ ਦਈਏ। ਅਸਾਂ ਹੱਥ 'ਚ ਅਗਰ ਇੱਕ ਇੱਕ ਕੈਂਡਲ ਲਾਈਟ, ਜਿਸ ਤਰ੍ਹਾਂ ਅੱਜ ਵੀ ਹੋਲੋਕਾਸਟ ਮਨਾਈ ਜਾਂਦਾ, ਇਸੇ ਤਰ੍ਹਾਂ ਅਗਰ ਅਸੀਂ 84 ਦੀ ਯਾਦ ਮਨਾਈਏ, ਇੱਕ ਇੱਕ ਕੈਂਡਲ ਲਾਈਟ ਹੱਥ 'ਚ ਫੜ ਕੇ ਆਪਣੇ ਆਪਣੇ ਸ਼ਹਿਰ 'ਚ ਖੜੇ ਹੋਈਏ, ਇੱਕ ਇੱਕ ਸਾਡੇ ਹੱਥ 'ਚ ਫਲਾਇਰ ਹੋਵੇ, ਲੰਘਣ ਵਾਲਿਆਂ ਨੂੰ ਵੀ ਦੱਸੀਏ ਕਿ ਸਾਡੀ ਕੌਮ ਨਾਲ ਇਹ ਹੋਇਆ ਸੀ। ਇਸ ਵਾਸਤੇ ਆਪਣੀ ਸੈਲਫ ਡਿਟਰਮੀਨੇਸ਼ਨ ਮੰਗ ਰਹੇ ਹਾਂ। ਸੋ ਅਸੀਂ ਵੈਸਟ 'ਚ ਰਹਿੰਦੇ ਹਾਂ, ਇੱਥੇ ਪ੍ਰੋਪੋਗੇਸ਼ਨ ਦੇ ਵੀ ਸਾਨੂੰ ਵੈਸਟ ਦੇ ਤਰੀਕੇ ਅਪਣਾਉਣੇ ਪੈਣੇ ਆ। ਸੋ ਵੈਸਟ ਕੈਨ ਪਲੇ ਅ ਵੈਰੀ ਬਿਗ ਰੋਲ। ਇੱਕ ਹੋਰ ਕਿਸੇ ਨੇ ਪਤਾ ਨਹੀਂ ਇਹ ਕਮੈਂਟ ਹੈ ਕਿ ਨਹੀਂ, ਮੈਂ ਪੜ੍ਹ ਦਿੰਦਾ।
ਹਾਂ, ਕਿਸੇ ਨੇ ਕਿਹਾ ਕਿ ਸਿੱਖਾਂ, ਸਾਨੂੰ ਇਹ ਖੁਸ਼ੀ ਹੈ ਤੁਹਾਡੇ ਵਿਚਾਰ ਸੁਣ ਕੇ ਕਿ ਇੱਕ ਕਮਿਊਨਿਟੀ ਦੇ ਬਾਹਰ ਰਹਿ ਕੇ ਵੀ ਤੁਸੀਂ ਸਿੱਖਾਂ ਦਾ ਦਰਦ ਮਹਿਸੂਸ ਕਰਦੇ ਹੋ। ਮੈਂ ਬੜੇ ਕਲੀਅਰ ਸ਼ਬਦਾਂ 'ਚ ਕਹਿਣਾ ਚਾਹੁੰਦਾ, ਮੁਸਲਮਾਨ ਭਾਈਚਾਰਾ ਮੈਨੂੰ ਕਦੇ ਕਿਤੇ ਧਰਮ ਇਸਲਾਮ 'ਚੋਂ ਨਾ ਕੱਢਦੇ, ਬੜੀ ਵਾਰੀ ਕੱਢ ਦਿੰਦੇ, ਕਹਿੰਦੇ ਡਾਕਟਰ ਸਾਹਿਬ ਪਤਾ ਨਹੀਂ ਸਿੱਖ ਹੋ ਗਏ। ਮੈਂ ਕਿਹਾ ਜਿੱਦਾਂ ਅੰਮ੍ਰਿਤ ਛਕਿਆ ਤੁਹਾਨੂੰ ਸਾਰਿਆਂ ਨੂੰ ਦੱਸ ਕੇ ਛਕੂੰ, ਉਸ ਤਰ੍ਹਾਂ ਨਹੀਂ ਛਕਦਾ। ਸਿੱਖੀ ਹੈ ਕੀ? ਸਿੱਖੀ ਦਾ ਮਤਲਬ ਅਸੀਂ ਸਮਝ ਨਹੀਂ ਸਕੇ। ਹਰ ਉਹ ਬੰਦਾ ਜਿਹੜਾ ਗੁਰੂ ਦੇ ਸਿਧਾਂਤ ਤੇ ਖਲੋਤਾ, ਹਰ ਉਹ ਬੰਦਾ ਜਿਹੜਾ ਖਾਲਸਾ ਪੰਥ ਦਾ ਭਲਾ ਚਾਹੁੰਦਾ, ਹਰ ਉਹ ਬੰਦਾ ਜਿਹੜਾ ਇਸ ਪੰਥ ਲਈ ਕੋਸ਼ਿਸ਼ ਕਰਦਾ, ਉਹ ਸਿੱਖ ਹੈ। ਸੋ ਮੈਨੂੰ ਆਪਣੀ ਕਮਿਊਨਿਟੀ ਤੋਂ ਵੱਖ ਨਾ ਕਰੋ। ਮੈਂ ਤੁਹਾਡੇ ਲਈ ਜੋ ਕਰਨਾ, ਜੋ ਕਹਿਣਾ, ਯੂਨਾਈਟਿਡ ਨੇਸ਼ਨਸ 'ਚ ਜੋ ਕੋਸ਼ਿਸ਼ਾਂ ਕਰਨਾ, ਇਹ ਸਮਝ ਕੇ ਕਰਨਾ ਕਿ ਇਹ ਪੰਥ ਮੇਰਾ ਪੰਥ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੇ ਬਾਰੇ ਮੈਂ ਕਿਹਾ ਕਿ ਜਗਤ ਗੁਰੂ ਨੇ, ਮੈਂ ਸਿਰਫ ਕਿਹਾ ਨਹੀਂ, ਮੈਂ ਇਸ ਚੀਜ਼ 'ਤੇ ਯਕੀਨ ਵੀ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨਹੀਂ, ਸਾਡਾ ਹਿੱਸਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇੱਕ ਮੈਂ ਆਪਣੀਆਂ ਜ਼ਾਤੀ ਮਿਸਾਲਾਂ ਨਹੀਂ ਦਿੰਦਾ ਹੁੰਦਾ, ਕਿਉਂਕਿ ਮੈਨੂੰ ਵਾਹਵਾ ਕਰਾਉਣ ਦਾ ਕੋਈ ਸ਼ੌਕ ਨਹੀਂ। ਇਸ ਸਾਲ ਦੇ ਸ਼ੁਰੂ ਜਦ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਮੇਰੀ ਰਿਪੋਰਟ ਛਾਪੀ ਤੇ ਹਿੰਦੁਸਤਾਨ ਦੀ ਪਹਿਲਾਂ ਤਾਂ ਮਿਨਿਸਟਰੀ ਆਫ ਫੋਰਨ ਅਫੇਅਰਸ ਨੇ ਉਹਨੂੰ ਰਿਜੈਕਟ ਕੀਤਾ। ਉਹਦੇ ਬਾਅਦ ਇੱਥੇ ਪਟੀਸ਼ਨ ਪਾਈ ਕਾਂਗਰਸ 'ਚ ਵੀ ਡਾਕਟਰ ਚੀਮਾ ਤਾਂ ਟੈਰਰਿਸਟ ਸਿੰਪਥਾਈਜ਼ਰ ਹੈ, ਕਿਉਂਕਿ ਇਹ ਖਾਲਿਸਤਾਨ ਦੀ ਗੱਲ ਕਰਦਾ, ਸਿੱਖ ਸੋਵਰੈਨਿਟੀ ਦੀ ਗੱਲ ਕਰਦਾ। ਇਹੋ ਜਿਹੇ ਬੰਦੇ ਕੋਲ ਤੁਸੀਂ ਕਿਸ ਤਰ੍ਹਾਂ ਰਿਪੋਰਟ ਯੂਨਾਈਟਿਡ ਸਟੇਟਸ ਗਵਰਨਮੈਂਟ ਨੇ ਲਿਖਵਾ ਲਈ। ਫਿਰ ਯੂਨਾਈਟਿਡ ਨੇਸ਼ਨਸ ਦੇ ਐਡਵਾਈਜ਼ਰੀ ਬੋਰਡ 'ਤੇ ਮੈਂ ਉੱਥੇ ਓਫੀਸ਼ੀਅਲ ਪ੍ਰੋਟੈਸਟ ਇੰਡੀਆ ਦੀ ਤਰਫੋਂ ਲੌਂਚ ਕੀਤਾ ਗਿਆ ਕਿ ਡਾਕਟਰ ਸਾਹਿਬ ਜਿਹੜੇ ਨੇ ਇਹ ਤੇ ਸਿੱਖ ਸੋਵਰੈਨਿਟੀ ਦੀ ਗੱਲ ਕਰਦੇ ਨੇ, ਇਹ ਇਹਨਾਂ ਨੂੰ ਬੋਰਡ 'ਤੇ ਤੁਸੀਂ ਰੱਖਿਆ ਹੋਇਆ, ਇਹ ਬਾਇਸ ਨੇ ਸਿੱਖਾਂ ਦੇ ਪ੍ਰਤੀ। ਮੈਂ ਉੱਥੇ ਬੜੇ, ਅੱਜ ਵੀ ਉਹ ਮਿੰਟਸ 'ਚ ਮੌਜੂਦ ਹੈ UN ਦੇ ਐਡਵਾਈਜ਼ਰੀ ਬੋਰਡ ਦੀ, ਮੈਂ ਉੱਥੇ ਉਦੋਂ ਹੀ ਇਹ ਗੱਲ ਕਹੀ ਸੀ, ਅੱਜ ਵੀ ਮੈਂ ਕੱਲ੍ਹ ਵੀ ਸਿੱਖਾਂ ਦੀ ਸੋਵਰੈਨਿਟੀ ਦੀ ਗੱਲ ਕੀਤੀ ਹੈ ਠੋਕ ਵਜਾ ਕੇ, ਅੱਜ ਵੀ ਕੀਤੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਕਰਦਾ ਰਹਾਂਗਾ, ਕਿਉਂਕਿ ਮੈਨੂੰ ਇਹਦੇ 'ਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਮੈਂ ਡਾਕਟਰ ਅਮਰਜੀਤ ਨੂੰ ਕਿਹਾ ਸੀ ਕਿ ਸਾਰੇ ਸਿੱਖ ਆਪਣੀ ਹੋਂਦ ਦੀ ਗੱਲ ਕਰਨਾ ਛੱਡ ਦੇਣ ਤੇ ਮੈਂ ਫਿਰ ਵੀ ਕਰਦਾ ਰਹਾਂਗਾ, ਕਿਉਂਕਿ ਇਹ ਸੱਚੀ ਗੱਲ ਹੈ। ਮੈਂ ਇੱਥੇ ਖੜਾ ਰਹਾਂਗਾ।